ਜਿਹੜੇ ਸੂਰਮੇ ਹੁੰਦੇ ਆ ਨਾ ਉਹਨਾਂ ਦੀ ਕਦਰ ਉਦੋਂ ਹੀ ਪੈਂਦੀ ਆ ਜਦੋਂ ਦੁਸ਼ਮਣ ਆ ਕੇ ਦਰਾਂ ਤੇ ਲਲਕਾਰ। ਜਦੋਂ ਵੀ ਕੋਈ ਆਗੂ ਕੋਈ ਸ਼ਖਸੀਅਤ ਸਿੱਖ ਜਗਤ ਨੂੰ ਗੁਰੂ ਸਾਹਿਬਾਨ ਦੇ ਇਸ ਸਿਧਾਂਤ ਬਾਰੇ, ਇਸ ਫੈਸਲੇ ਬਾਰੇ, ਇਸ ਹੁਕਮ ਬਾਰੇ ਸੁਚੇਤ ਕਰਦੀ ਹੈ, ਉਸੇ ਵੇਲੇ ਉਹ ਧਿਰਾਂ ਜਿਹੜੀਆਂ ਸਿੱਖਾਂ ਦਾ ਤੇ ਸਿੱਖੀ ਦਾ ਭੋਗ ਪਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਫਿਰ ਬੜੀ ਤਕਲੀਫ ਹੁੰਦੀ। ਚਾਹੇ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਣ ਜਿਨ੍ਹਾਂ ਨੇ ਸਿੱਖਾਂ ਨੂੰ 1982, 83, 84 ਤੱਕ ਵਾਰ-ਵਾਰ ਇਹ ਚੇਤੇ ਕਰਾਇਆ ਵੀ ਭਾਈ ਵਧੀਆ ਤੋਂ ਵਧੀਆ ਹਥਿਆਰ ਰੱਖੋ, ਵਧੀਆ ਤੋਂ ਵਧੀਆ ਸ਼ਸਤਰ ਰੱਖੋ। ਅਕਾਲ ਤਖਤ ਸਾਹਿਬ ਤੋਂ ਜਦੋਂ ਕਾਲ ਆਈ ਕਿ ਸਿੱਖ ਆਪਦੇ ਪੁਰਾਤਨ ਵਿਰਸੇ, ਧਾਰਮਿਕ ਜਿਹੜੀ ਉਹਨਾਂ ਦੀ ਸੇਧ ਆ, ਜੋ ਗੁਰੂ ਪਾਤਸ਼ਾਹ ਦਾ ਹੁਕਮ ਹੈ ਉਹਦੇ ਉੱਤੇ ਪਹਿਰਾ ਦੇਣ, ਜਿਹੜੇ ਲੋਕ ਉਦੋਂ ਇੰਨਾ ਵਿਰੋਧ ਕਰ ਰਹੇ ਸੀ ਉਹ ਹੁਣ ਨਹੀਂ ਬੋਲੇ। ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਉਹਨਾਂ ਦੇ ਆਗੂਆਂ ਨੇ ਕਹਿਤਾ ਕਿ ਹਿੰਦੂ ਜਿਹੜੇ ਆ ਵੀ ਉਹ ਵੱਧ ਤੋਂ ਵੱਧ ਹਥਿਆਰ ਰੱਖਣ, ਇਹ ਸਿੱਖਾਂ ਨੂੰ ਤਾਂ ਲਾਇਸੈਂਸੀ ਹਥਿਆਰ ਰੱਖਣ ਦੇ ਵੀ ਹਾਏ ਕਲਾਪ ਹੋ ਰਹੀ। ਤੇ ਦੂਜੇ ਪਾਸੇ ਹਿੰਦੂ ਭਾਈਚਾਰੇ ਦੇ ਲੀਡਰਾਂ ਦੇ ਕੋਲ ਯੂਪੀ ਬਿਹਾਰ ਤੋਂ ਦੇਸੀ ਕੱਟੇ ਬਣਵਾ ਕੇ ਰੱਖੇ ਹੋਏ ਨੇ, ਹੋਰ ਬੜਾ ਹਥਿਆਰ ਆ ਪੁੱਠਾ ਸਿੱਧਾ, ਤੇ ਉਹ ਕਹਿੰਦੇ ਵੀ ਨਹੀਂ ਹੈਗੇ ਕਿ ਲਾਇਸੈਂਸੀ ਹਥਿਆਰ। ਸਿੱਖਾਂ ਨੂੰ ਆਪਦੀ ਰਾਖੀ ਦੀ ਲੋੜ ਇਹਨਾਂ ਕਾਰਨਾਂ ਕਰਕੇ ਮਹਿਸੂਸ ਹੋ ਰਹੀ ਆ ਕਿ ਘੱਲੂਘਾਰਾ ਦਿਹਾੜਾ ਕਾਹਦਾ ਆਇਆ। ਭਗਵੰਤ ਮਾਨ ਸਿੱਧਾ ਦਿੱਲੀ ਜਾ ਵੜਿਆ ਤੇ ਉੱਥੋਂ ਜਾ ਕੇ 10 ਕੰਪਨੀਆਂ ਮੰਗ। ਜਿੱਦਣ ਪੰਜਾਬ ਦੇ ਹਿੰਦੂ ਕੱਟੜਪੰਥੀਆਂ ਨੂੰ ਇਹ ਪਤਾ ਲੱਗ ਗਿਆ ਕਿ ਭਗਵੰਤ ਮਾਨ ਤਾਂ ਦਿੱਲੀ 10 ਕੰਪਨੀਆਂ ਲੈਣ ਗਿਆ ਹੋਇਆ, ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਫੇਰ ਐਲਾਨ ਕਰਤੇ ਵੀ ਅਸੀਂ ਤਾਂ ਜੀ ਪੁਤਲੇ ਫੂਕਾਂਗੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ। ਸਿੱਖਾਂ ਦੇ ਉੱਤੇ ਹਾਵੀ ਕਰਨ ਦੇ ਲਈ ਹਿੰਦੂ ਕਵੀਆਂ ਨੂੰ ਖਾਕੀ ਵਰਦੀ ਵਾਲੇ ਨਾਲ ਲਾਏ ਜਾ ਰਹੇ, 10-10 ਕੰਪਨੀਆਂ ਮੰਗਾਈਆਂ ਜਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪੇਂਟਿੰਗ ਜਿਹੜੀ ਆ ਉਹ ਬੜੀ ਪ੍ਰਚਲਿਤ ਆ, ਜਿਹਦੇ ਉੱਤੇ ਇੰਗਲਿਸ਼ ਵਿੱਚ ਲਿਖਿਆ ਹੋਇਆ No one loves a warrior until the enemy is at the gate। ਤੇ ਜਿਹੜੇ ਸੂਰਮੇ ਹੁੰਦੇ ਆ ਨਾ ਉਹਨਾਂ ਦੀ ਕਦਰ ਉਦੋਂ ਹੀ ਪੈਂਦੀ ਆ ਜਦੋਂ ਦੁਸ਼ਮਣ ਆ ਕੇ ਦਰਾਂ ਤੇ ਲਲਕਾਰ। ਮਤਲਬ ਕਿ ਅਣਖ ਗੈਰਤ ਵਾਲੇ ਬੰਦੇ ਹਰ ਕੌਮ ਦਾ, ਹਰ ਸਮਾਜ ਦਾ, ਹਰ ਪਿੰਡ ਦਾ ਮਾਣ ਹੁੰਦੇ ਆ, ਪਰ ਆਮ ਹਾਲਾਤਾਂ ਦੇ ਵਿੱਚ ਉਹਨਾਂ ਦੀ ਕਦਰ ਘੱਟ ਹੁੰਦੀ ਆ। ਜਦੋਂ ਪੰਗਾ ਖੜਾ ਹੋ ਜਾਂਦਾ ਉਦੋਂ ਫਿਰ ਉਹੀ ਸੂਰਮੇ ਜਿਹੜੇ ਆ ਉਹ ਕੌਮ ਦਾ, ਧਰਮ ਦਾ, ਸਮਾਜ ਦਾ, ਪਿੰਡ ਦਾ ਜਿਹੜਾ ਮਾਣ ਆ ਉਹ ਕਾਇਮ ਰੱਖਦੇ। ਸਾਡੀ ਕੌਮ ਦੇ ਕੋਲ ਇਹੋ ਜਿਹੇ ਅਣਖ ਗੈਰਤ ਵਾਲੇ ਸੂਰਮਿਆਂ ਦੀਆਂ ਬੇਸ਼ੁਮਾਰ ਮਤਲਬ ਲਾਈਨਾਂ ਹੀ ਲੱਗੀਆਂ ਪਈਆਂ। ਬਹੁਤ ਵੱਡਾ ਸਾਡਾ ਇਤਿਹਾਸ ਆ ਕਿ ਅਣਖ ਗੈਰਤ ਲਈ, ਪੰਥ ਲਈ, ਕੌਮ ਲਈ ਬਹੁਤ ਵੱਡੀਆਂ ਤੇਗਾਂ ਮਾਰੀਆਂ, ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਤੇ ਇਹ ਜਦੋਂ ਵੀ ਮਾਹੌਲ ਬਣਦਾ ਉਦੋਂ ਸਭ ਤੋਂ ਪਹਿਲੀ ਗੱਲ ਹੁੰਦੀ ਆ ਸ਼ਸਤਰ, ਹਥਿਆਰ। ਤੇ ਸਾਡੇ ਗੁਰੂ ਪਾਤਸ਼ਾਹ ਨੇ ਸਾਡੇ ਧਰਮ ਦਾ, ਸਾਡੇ ਬਾਣੇ ਦਾ ਇਹ ਹਿੱਸਾ ਹੀ ਬਣਾ ਧਰਿਆ ਹੈ ਕਿ 5 ਕਕਾਰਾਂ ਦੇ ਵਿੱਚ ਵੀ ਸ੍ਰੀ ਸਾਹਿਬ ਜਿਹੜੀ ਹੈ, ਕਿਰਪਾਨ ਜਿਹਨੂੰ ਕਹਿੰਦੇ, ਉਹ ਸ਼ਾਮਲ ਕੀਤੀ ਗਈ। ਤੇ ਜਦੋਂ ਵੀ ਕੋਈ ਆਗੂ ਕੋਈ ਸ਼ਖਸੀਅਤ ਸਿੱਖ ਜਗਤ ਨੂੰ ਗੁਰੂ ਸਾਹਿਬਾਨ ਦੇ ਇਸ ਸਿਧਾਂਤ ਬਾਰੇ, ਇਸ ਫੈਸਲੇ ਬਾਰੇ, ਇਸ ਹੁਕਮ ਬਾਰੇ ਸੁਚੇਤ ਕਰਦੀ ਹੈ, ਉਸੇ ਵੇਲੇ ਉਹ ਧਿਰਾਂ ਜਿਹੜੀਆਂ ਸਿੱਖਾਂ ਦਾ ਤੇ ਸਿੱਖੀ ਦਾ ਭੋਗ ਪਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਫਿਰ ਬੜੀ ਤਕਲੀਫ ਹੁੰਦੀ। ਚਾਹੇ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਣ ਜਿਨ੍ਹਾਂ ਨੇ ਸਿੱਖਾਂ ਨੂੰ 1982, 83, 84 ਤੱਕ ਵਾਰ-ਵਾਰ ਇਹ ਚੇਤੇ ਕਰਾਇਆ ਵੀ ਭਾਈ ਵਧੀਆ ਤੋਂ ਵਧੀਆ ਹਥਿਆਰ ਰੱਖੋ, ਵਧੀਆ ਤੋਂ ਵਧੀਆ ਸ਼ਸਤਰ ਰੱਖੋ। ਅਨੰਦਪੁਰ ਦੇ ਮਤੇ ਦੇ ਵਿੱਚ ਇਹ ਆਪਾਂ ਮੰਗ ਵੀ ਕਰ ਰਹੇ ਹਾਂ ਕਿ ਸਿੱਖਾਂ ਨੂੰ ਸ਼ਸਤਰ ਰੱਖਣ ਦੀ ਖੁੱਲ੍ਹ ਹੋਵੇ, ਉਹ ਆਪਾਂ ਆਪਦੇ ਸਵੈ ਰੱਖਿਆ ਲਈ
ਵਧੀਆ ਤੋਂ ਵਧੀਆ ਸ਼ਸਤਰ ਰੱਖੋ, क्योंकि ਜਿਹੋ ਜਿਹਾ ਸਮਾਂ आ ਰਿਹਾ ਇਹਦੇ ਵਿੱਚ बड़ी भारी लोड़ महसूस हो रही आ। ਇਹ ਆਪਾਂ ਆਪਦੀ राखी ਲਈ ਵਧੀਆ इंतजाम करके रखिए। इदां दी गलबात ਜਦੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਤਾਂ बड़ा चीहा ਵੱਟ ਪਿਆ। ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਹ ਸਾਰੀ ਗੱਲ ਵਿਚਾਰੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਉਹਨਾਂ ਦੇ ਇਸ ਕਥਨ ਤੋਂ ਬਾਅਦ ਕਿੰਨਾ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ, ਕਿੰਨਾ ਰੌਲਾ ਪੈ ਰਿਹਾ ਕਿ ਜੀ ਬੜਾ ਮਾੜਾ ਕਰ ਦਿੱਤਾ। ਕਮਾਲ ਦੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ, ਚਾਹੇ ਉਹ ਬਾਦਲ ਦਲ ਵੱਲੋਂ ਥਾਪੇ ਹੋਏ ਜਥੇਦਾਰੀ ਨੇ, ਜਦੋਂ ਕਿਸੇ ਕੌਮ ਦੀ ਸਭ ਤੋਂ ਸੁਪਰੀਮ ਜਿਹੜੀ ਸੀਟ ਆ ਉਥੋਂ ਅਕਾਲ ਤਖਤ ਸਾਹਿਬ ਤੋਂ ਇਹ ਗੱਲ ਆਈ, ਉਸ ਮੌਕੇ ਤਾਂ ਬਹੁਤ ਲੋਕਾਂ ਨੇ ਇਹਦਾ ਡਟ ਕੇ ਵਿਰੋਧ ਕੀਤਾ, ਬੜਾ ਕੰਨ ਕਲਪੇ ਔਰ ਅੱਜ ਤੱਕ ਲੱਗੇ ਹੋਏ। ਪਰ ਅਕਾਲ ਤਖਤ ਸਾਹਿਬ ਤੋਂ ਜਦੋਂ ਕਾਲ ਆਈ ਕਿ ਸਿੱਖ ਆਪਦੇ ਪੁਰਾਤਨ ਵਿਰਸੇ, ਧਾਰਮਿਕ ਜਿਹੜੀ ਉਹਨਾਂ ਦੀ ਸੇਧ ਆ, ਜੋ ਗੁਰੂ ਪਾਤਸ਼ਾਹ ਦਾ ਹੁਕਮ ਹੈ, ਉਹਦੇ ਉੱਤੇ ਪਹਿਰਾ ਦੇਣ, ਜਿਹੜੇ ਲੋਕ ਉਦੋਂ ਇੰਨਾ ਵਿਰੋਧ ਕਰ ਰਹੇ ਸੀ ਉਹ ਹੁਣ ਨਹੀਂ ਬੋਲੇ। ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ, ਉਹਨਾਂ ਦੇ ਆਗੂਆਂ ਨੇ ਕਹਿਤਾ ਕਿ ਹਿੰਦੂ ਜਿਹੜੇ ਆ ਵੀ ਉਹ ਵੱਧ ਤੋਂ ਵੱਧ ਹਥਿਆਰ ਰੱਖਣ। ਹੁਣ ਗੱਲ ਇਹ ਹੈ ਕਿ ਚਾਹੇ ਇਹ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਾ ਆਗੂ ਹੈ ਜਿਹਨੇ ਕਿਹਾ ਕਿ ਹਿੰਦੂ ਜਿਹੜੇ ਆ ਹਥਿਆਰ ਰੱਖਣ, ਤੇ ਚਾਹੇ ਕੋਈ ਹੋਰ ਹਿੰਦੂ ਆਗੂ, ਜਦੋਂ ਵੀ ਉਹਨੇ ਬੀਤੇ ਦੌਰ ਵਿੱਚ ਇਹੋ ਜਿਹੀ ਕੋਈ ਗੱਲ ਕਹੀ ਹੈ, ਉਸ ਮੌਕੇ ਕਦੇ ਵੀ ਇਹ ਲੋਕ ਜਿਹੜੇ ਅਕਾਲ ਤਖਤ ਦੇ ਜਥੇਦਾਰ ਦਾ ਵਿਰੋਧ ਕਰ ਰਹੇ ਨੇ, ਇਹ ਉਦੋਂ ਕਦੇ ਨਹੀਂ ਬੋਲੇ, ਬਿਲਕੁਲ ਸੁੰਨ ਹੋਏ ਰਹੇ। ਕੁਝ ਅਰਸਾ ਪਹਿਲਾਂ ਕਰਨਾਟਕਾ ਦੇ ਵਿੱਚ ਜਿਹੜਾ ਉਡੂਪੀ ਨਾਂ ਦਾ ਕੋਈ ਥਾਂ ਆ, ਉੱਥੇ ਧਰਮ ਸੰਸਦ ਕਹਿੰਦੇ ਹੋਈ ਹਿੰਦੂ ਭਾਈਚਾਰੇ ਦੀ, ਤੇ ਉੱਥੇ ਸਵਾਮੀ ਨਰਿੰਦਰ ਨਾਥ ਨੇ ਕਿਹਾ ਬਈ ਹਿੰਦੂ ਭਾਈਚਾਰੇ ਵਾਲੇ ਜਿਹੜੇ ਆ ਮੋਬਾਈਲ ਦਾ ਖਹਿੜਾ ਛੱਡਣ ਤੇ ਲੱਖਾਂ ਰੁਪਏ ਦੇ ਵੱਧ ਤੋਂ ਵੱਧ ਮਹਿੰਗੇ ਜਿਹੜੇ ਨੇ ਹਥਿਆਰ ਆ ਉਹ ਜ਼ਰੂਰ ਰੱਖੋ। ਜਦੋਂ ਨਰਿੰਦਰ ਸਵਾਮੀ ਜਿਹੜਾ ਹੈ, ਸਵਾਮੀ ਨਰਿੰਦਰ ਨਾਥ, ਉਹ ਇਹੋ ਜਿਹੀ ਗੱਲ ਤਾਂ ਲੋਕ ਚੁੱਪ ਵੱਟ ਲੈਂਦੇ ਨੇ, ਤੇ ਜਦੋਂ ਲੋਕ ਜਿਹੜੇ ਨੇ ਦੇਖਦੇ ਆ ਵੀ ਹਿੰਦੂ ਭਾਈਚਾਰੇ ਦੇ ਲੀਡਰ ਕੋਈ ਗੱਲ ਕਰਦੇ ਆ, ਹਿੰਦੂ ਭਾਈਚਾਰੇ ਦੇ ਆਗੂ ਕੋਈ ਗੱਲ ਕਰਦੇ ਆ, ਉਦੋਂ ਤਾਂ ਇਹ ਦੜ ਵੱਟ ਲੈਂਦੇ ਆ। ਔਰ ਉਹੀ ਲੋਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਬੋਲਣ ਲੱਗਿਆ ਕੋਈ ਸ਼ਰਮ ਹਿਆ ਨਹੀਂ ਕਰਦੇ। ਇਹ ਸਿੱਖਾਂ ਦਾ ਅੰਦਰੂਨੀ ਮਸਲਾ, ਤੇ ਸਿੱਖ ਜਿਹੜੇ ਆ ਉਹ ਇਸ ਮਸਲੇ ਦੇ ਉੱਤੇ ਆਪਦੇ ਤੌਰ ਤੇ ਵਿਚਾਰ ਚਰਚਾ ਕਰ ਸਕਦੇ ਆ। ਕੀ ਸਿੱਖਾਂ ਨੂੰ ਆਪਦੀ ਸਵੇ ਰੱਖਿਆ ਲਈ, ਜੇਕਰ ਉਹਨਾਂ ਨੂੰ ਲੱਗਦਾ, ਪਹਿਲੀ ਗੱਲ ਤਾਂ ਇਹ ਲੱਗੇ ਕਿਉਂਕਿ ਸਿੱਖ ਜਿਹੜੇ ਆ ਉਹਨਾਂ ਨੂੰ ਲੱਗੇ ਕਿ ਸਾਨੂੰ ਆਪਦੀ ਰਾਖੀ ਲਈ, ਆਪਦੀ ਰੱਖਿਆ ਲਈ ਕੁਝ ਕਰਨਾ ਚਾਹੀਦਾ, ਇਹਦਾ ਮਤਲਬ ਇਹ ਹੈਗਾ ਕਿ ਜਦੋਂ ਤੁਸੀਂ ਹਿੰਦੂ ਸ਼ਿਵ ਸੈਨਾ ਦੇ ਲੀਡਰਾਂ ਨੂੰ 20-20, 30-30 ਗਨਮੈਨ ਦੇ ਕੇ ਉਹਨਾਂ ਤੋਂ ਇਹ ਕੰਮ ਕਰਵਾਓ ਕਿ ਸਿੱਖਾਂ ਨੂੰ ਜਿੰਨਾ ਮਰਜ਼ੀ ਤੰਗ ਪਰੇਸ਼ਾਨ ਕਰੋ, ਜਲੀਲ ਕਰੋ, ਅਸੀਂ ਖੜੇ। ਜਿੰਨੇ ਵੀ ਪੰਜਾਬ ਦੇ ਵਿੱਚ ਹਿੰਦੂ ਕੱਟੜਪੰਥੀ ਲੀਡਰ ਨੇ, ਇਹਨਾਂ ਸਾਰਿਆਂ ਨੂੰ ਸ਼ੈਲਟਰ ਕੌਣ ਦਿੰਦਾ, ਇਹਨਾਂ ਦੀ ਰਾਖੀ ਦੀ ਜ਼ਿੰਮੇਵਾਰੀ ਕਿਹਦੀ ਆ? ਉਹਨਾਂ ਲੀਡਰਾਂ ਦੀ ਜਿਹੜੇ ਹੁਣ ਬੜਾ ਕਲਪੇ ਪਏ ਨੇ ਕਿ ਜੀ ਸਿੱਖਾਂ ਨੂੰ ਕਿਉਂ ਕਹਿਤਾ ਕਿ ਹਥਿਆਰ ਰੱਖੋ। ਅਗਲੀ ਗੱਲ, ਜਿਹੜਾ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ, ਭਾਵੇਂ ਅਸੀਂ ਉਸ ਗੱਲ ਨਾਲ ਸਹਿਮਤ ਹੋਈਏ ਨਾ ਸਹਿਮਤ ਹੋਈਏ, ਕਿਹਾ ਕਿ ਲਾਇਸੈਂਸੀ ਹਥਿਆਰ ਰੱਖੋ, ਤੇ ਸਿੱਖਾਂ ਨੂੰ ਤਾਂ ਲਾਇਸੈਂਸੀ ਹਥਿਆਰ ਰੱਖਣ ਤੇ ਵੀ ਹਾਏ ਕਲਾਪ ਹੋ ਰਹੀ ਹੈ, ਤੇ ਦੂਜੇ ਪਾਸੇ ਹਿੰਦੂ ਭਾਈਚਾਰੇ ਦੇ ਲੀਡਰਾਂ ਦੇ ਕੋਲ ਯੂਪੀ ਬਿਹਾਰ ਤੋਂ ਦੇਸੀ ਕੱਟੇ ਬਣਵਾ ਕੇ ਰੱਖੇ ਹੋਏ ਨੇ, ਹੋਰ ਬੜਾ ਹਥਿਆਰ ਆ ਪੁੱਠਾ ਸਿੱਧਾ, ਤੇ ਉਹ ਕਹਿੰਦੇ ਵੀ ਨਹੀਂ ਹੈਗੇ ਕਿ ਲਾਇਸੈਂਸੀ ਹਥਿਆਰ ਰੱਖੋ। ਪਿਛਲੇ ਦੌਰ ਦੇ ਵਿੱਚ 1984 ਤੋਂ ਬਾਅਦ ਪੰਜਾਬ ਦੇ ਵਿੱਚ ਸਭ ਤੋਂ ਵੱਧ, ਜੇ ਕੋਈ ਆਰਟੀਆਈ ਪਾ ਕੇ ਪੁੱਛੇ ਤਾਂ ਸਭ ਤੋਂ ਵੱਧ ਅਸਲੇ ਦੇ ਲਾਇਸੈਂਸ ਹਿੰਦੂ ਭਾਈਚਾਰੇ ਨੂੰ ਮਿਲੇ। ਸਿੱਖਾਂ ਨੂੰ ਆਪਦੀ ਰਾਖੀ ਦੀ ਲੋੜ ਇਹਨਾਂ ਕਾਰਨਾਂ ਕਰਕੇ ਮਹਿਸੂਸ ਹੋ ਰਹੀ ਆ ਕਿ ਘੱਲੂਘਾਰਾ ਦਿਹਾੜਾ ਕਾਹਦਾ ਆਇਆ, ਭਗਵੰਤ ਮਾਨ ਸਿੱਧਾ ਦਿੱਲੀ ਜਾ ਵੜਿਆ ਤੇ ਉੱਥੋਂ ਜਾ ਕੇ 10 ਕੰਪਨੀਆਂ ਮੰਗ,
ਤੇ ਜਿਹੜੇ ਪੰਜਾਬ ਦੇ ਹਿੰਦੂ ਕੱਟੜਪੰਥੀਆਂ ਬਾਰੇ ਲੋਕਾਂ ਨੂੰ ਥੋੜਾ ਜਿਹਾ ਲੱਗਿਆ ਸੀ ਕਿ ਪਟਿਆਲੇ ਜਿਸ ਤਰੀਕੇ ਨਾਲ ਸਿੰਗਲੇ ਨਾਲ ਕੁੱਤੇ ਖਾਣੀ ਹੋਈ ਆ, ਹੁਣ ਹੋ ਸਕਦਾ ਇਸ ਵਾਰੀ 6 ਜੂਨ ਮੌਕੇ ਮਾੜਾ ਮੋਟਾ ਕੰਮ ਠੰਡਾ ਰਹੂਗਾ, ਨਹੀਂ ਤਾਂ ਹਰ ਸਾਲ ਇਹ ਲੋਕ ਜਿਹੜੇ ਆ ਮਾਹੌਲ ਖਰਾਬ ਕਰਦੇ ਆ। ਪਰ ਜਿੱਦਣ ਪੰਜਾਬ ਦੇ ਹਿੰਦੂ ਕੱਟੜਪੰਥੀਆਂ ਨੂੰ ਇਹ ਪਤਾ ਲੱਗ ਗਿਆ ਕਿ ਭਗਵੰਤ ਮਾਨ ਤਾਂ ਦਿੱਲੀ 10 ਕੰਪਨੀਆਂ ਲੈਣ ਗਿਆ ਹੋਇਆ, ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਫੇਰ ਐਲਾਨ ਕਰਤੇ ਵੀ ਅਸੀਂ ਤਾਂ ਜੀ ਪੁਤਲੇ ਫੂਕਾਂਗੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ। ਹਿੰਦੂ ਲੀਡਰਾਂ ਦੀ ਇਹ ਜਿਹੜੀ ਜੁਰਤ ਪੈਂਦੀ ਆ, ਇਹ ਜਿਹੜੀ ਹਿੰਮਤ ਪੈਂਦੀ ਆ, ਇਹ ਤਾਂ ਪੈਂਦੀ ਆ ਕਿਉਂਕਿ ਉਹਨਾਂ ਨੂੰ ਸਰਕਾਰ ਦੀ ਸਰਪ੍ਰਸਤੀ ਹੈ, ਉਹਨਾਂ ਨੂੰ ਸਰਕਾਰ ਦੇ ਦਿੱਤੇ ਹੋਏ ਗਨਮੈਨਾਂ ਤੇ ਪੂਰਾ ਭਰੋਸਾ ਵਾ ਵੀ ਜੇਕਰ ਸਿੱਖ ਕੋਈ ਰਿਐਕਟ ਕਰਨਗੇ ਵੀ ਤਾਂ ਸਰਕਾਰ ਸਾਨੂੰ ਬਚਾਊ। 1984 ਦੇ ਨਵੰਬਰ ਮਹੀਨੇ ਦੇ ਵਿੱਚ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਕਤਲੇਆਮ ਕਰਨ ਲਈ ਵਹਿਸ਼ੀ ਭੀੜਾਂ ਨਿਤਰੀਆਂ, ਉਸ ਮੌਕੇ ਜਿੱਥੇ ਜਿੱਥੇ ਵੀ ਸਿੱਖਾਂ ਨੇ ਵਿਰੋਧ ਕੀਤਾ ਉੱਥੇ ਸਰਕਾਰੀ ਖਾਕੀ ਵਰਦੀ ਪਹੁੰਚੀ ਤੇ ਸਿੱਖਾਂ ਨੂੰ ਕਿਹਾ ਕਿ ਸਾਨੂੰ ਹਥਿਆਰ ਦੇ ਦਿਓ, ਅਸੀਂ ਰਾਖੀ ਕਰਾਂਗੇ। ਸਿੱਖਾਂ ਨੇ ਜਦੋਂ ਹਥਿਆਰ ਦੇਤੇ, ਸਰਕਾਰੀ ਵਰਦੀ ਤੇ ਭਰੋਸਾ ਕਰਕੇ ਆਪ ਵਰਦੀ ਵਾਲੇ ਪਿੱਛੇ ਹੋ ਗਏ ਤੇ ਸਿੱਖਾਂ ਦਾ ਕਤਲੇਆਮ ਹੋਇਆ। ਉਹ ਗੱਲ ਅੱਜ ਤੱਕ ਅਸੀਂ ਭੁੱਲ ਨਹੀਂ ਸਕੇ ਕਿ ਸਰਕਾਰੀ ਸਰਪ੍ਰਸਤੀ ਹੇਠ ਖਾਕੀ ਵਰਦੀ ਨੇ ਆਪ ਕਿਵੇਂ ਸਿੱਖਾਂ ਦਾ ਘਾਣ ਕਰਾਇਆ। ਉਹੀ ਕੁਝ ਹੁਣ ਪੰਜਾਬ 'ਚ ਹੋ ਰਿਹਾ ਕਿ ਸਿੱਖਾਂ ਦੇ ਉੱਤੇ ਹਾਵੀ ਕਰਨ ਦੇ ਲਈ ਹਿੰਦੂ ਤਵੀਆਂ ਨੂੰ ਖਾਕੀ ਵਰਦੀ ਵਾਲੇ ਨਾਲ ਲਾਏ ਜਾ ਰਹੇ, 10-10 ਕੰਪਨੀਆਂ ਮੰਗਾਈਆਂ ਜਾ, ਸਿੱਖਾਂ ਦੇ ਉੱਤੇ ਦਬਾਅ ਪਾਉਣਾ ਚਾਹੁੰਦੇ, ਸਿੱਖਾਂ ਨੂੰ ਦਬਾਇਲ ਬਣਾ ਕੇ ਰੱਖਣਾ ਚਾਹੁੰਦੇ। ਉਹ ਜਿਹੜਾ ਜੂਨ 1984 ਦਾ ਘੱਲੂ ਘਾਰਾ ਸੀ, ਉਹਦੇ ਬਾਰੇ ਸਾਡੇ ਕਈ ਭਾਈਚਾਰੇ ਦੇ ਲੋਕਾਂ ਨੂੰ ਇਹ ਸੀਗਾ ਵੀ ਸੰਤ ਭਿੰਡਰਾਂ ਵਾਲਿਆਂ ਨੇ ਜਾਂ ਸਿੱਖ ਜੁਝਾਰੂਆਂ ਨੇ ਜਿਹੜੇ ਉਦੋਂ ਹਥਿਆਰ ਰੱਖੇ ਆ ਨਾ, ਉਹਦੀ ਕਰਕੇ ਪੰਗਾ ਪੈ ਗਿਆ, ਬੜਾ ਮਾੜਾ ਹੋ ਗਿਆ ਜੀ, ਬੜਾ ਨੁਕਸਾਨ ਹੋ ਗਿਆ ਜੀ, ਇਹੋ ਜਿਹੀਆਂ ਗੱਲਾਂ ਉਦੋਂ ਕੀਤੀ। ਪਰ ਜਦੋਂ ਨਵੰਬਰ 84 ਵਾਪਰਿਆ, ਫਿਰ ਸਿੱਖਾਂ ਨੇ ਬਹਿ ਕੇ ਸੋਚਿਆ ਵੀ ਦੋ ਤਸਵੀਰਾਂ ਬਣ ਸਕਦੀਆਂ ਸੀ। ਇੱਕ ਤਾਂ ਜਿਹੜੀ ਸਾਡੇ ਇੱਥੇ ਬਣੀ ਆ ਵੀ ਪਹਿਲਾਂ ਸਾਤੋਂ ਹਥਿਆਰ ਲੈ ਲਏ ਫੌਜ ਵਾਲਿਆਂ ਨੇ, ਪੁਲਿਸ ਵਾਲਿਆਂ ਨੇ, ਖਾਕੀ ਵਰਦੀ ਵਾਲਿਆਂ ਨੇ, ਤੇ ਮੁੜ ਕੇ ਹਿੰਦੂ ਤਵੀਆਂ ਨੂੰ ਕਹਿਤਾ ਵੀ ਹੋਣ ਦਿਓ, ਤੇ ਜੋ ਕੁਝ ਵਾਪਰਿਆ ਸਾਡੇ ਨਾਲ ਫਿਰ ਉਹ ਸਾਰਿਆਂ ਦੇ ਸਾਹਮਣੇ। ਜਾਂ ਤਾਂ ਇਹ ਤਸਵੀਰ ਦਰਬਾਰ ਸਾਹਿਬ ਜੀ ਬਣ ਸਕਦੀ ਸੀ, ਪਹਿਲਾਂ ਉਹਨਾਂ ਤੋਂ ਹਥਿਆਰ ਲੈ ਲਏ ਜਾਂਦੇ ਜਾਂ ਉਹਨਾਂ ਕੋਲ ਹਥਿਆਰ ਹੁੰਦੇ ਹੀ ਨਾ, ਤੇ ਫਿਰ ਅੰਦਰ ਵੜ ਕੇ ਆ ਹਿੰਦੂ ਕੱਟੜਪੰਥੀਆਂ ਨੇ ਸਿੱਖਾਂ ਨੂੰ ਧੂ ਕੇ ਲਿਆਉਣਾ ਸੀ ਕਿ ਤੁਹਾਨੂੰ ਦਿੰਨੇ ਆ ਅਸੀਂ ਚੰਡੀਗੜ੍ਹ ਦਰਿਆਈ ਪਾਣੀ, ਦਿੰਨੇ ਆ ਤੁਹਾਨੂੰ ਅਨੰਦਪੁਰ ਦਾ ਮਤਾ। ਜਾਂ ਤਾਂ ਇਹ ਤਸਵੀਰ ਬਣ ਸਕਦੀ ਸੀ, ਜਿਹੜੀ ਕਿ ਨਹੀਂ ਬਣੀ। ਕਿਉਂ ਨਹੀਂ ਬਣੀ? ਕਿਉਂਕਿ ਅਗਲਿਆਂ ਕੋਲੇ ਸ਼ਸਤਰ ਸੀ, ਤੇ ਸ਼ਸਤਰਾਂ ਦੇ ਹੁੰਦਿਆਂ ਸਿੱਖਾਂ ਨੇ ਫਿਰ ਆਪਦੇ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਲਈ ਜੋ ਕੁਰਬਾਨੀ ਕੀਤੀ, ਜੋ ਜੰਗ ਲੜੀ, ਉਹਦੇ ਸਦਕਾ ਬੇਸ਼ੱਕ ਅੱਜ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ ਜਦੋਂ ਤਸਵੀਰ ਦੇਖਦੇ ਆ ਨਾ, ਸ਼ਹੀਦ ਹੋਏ ਸਰੀਰ, ਜਾਂ ਜਨਰਲ ਸਵੇਕ ਸਿੰਘ ਦੀਆਂ ਜਾਂ ਲੜਾਈ ਦੀਆਂ ਹੋਰ ਫੋਟੋਆਂ ਜਾਂ ਪੇਂਟਿੰਗਾਂ ਹੁਣ ਬਹੁਤ ਬਣਦੀਆਂ ਨੇ, ਜਦੋਂ ਉਹ ਦੇਖਦੇ ਆ ਅੱਜ ਫਖਰ ਮਹਿਸੂਸ ਹੁੰਦਾ ਕਿ ਆਖਰੀ ਗੋਲੀ ਤੱਕ ਤੇ ਆਖਰੀ ਸਾਹ ਤੱਕ ਲੜੇ, ਤੇ ਜਿਹੜੇ ਫੌਜੀ ਅਫਸਰ ਹਕੂਮਤ ਨੇ ਭੇਜੇ ਸੀ ਉਹ ਸਾਰੇ ਸਿਫਤਾਂ ਕਰਦੇ ਗਏ ਆ ਕਿ ਬੇਸ਼ੱਕ ਅਸੀਂ ਇਹਨਾਂ ਦੇ ਖਿਲਾਫ ਆਏ ਸੀ, ਪਰ ਇਹ ਬੰਦੇ ਕਮਾਲ ਦੇ ਦਿਖੇ, ਆਖਰੀ ਗੋਲੀ ਤੱਕ, ਆਖਰੀ ਸਾਹ ਤੱਕ ਸਾਡੀ ਇਹਨਾਂ ਨੇ ਵਾਹ ਨਹੀਂ ਜਾਣ ਦਿੱਤੀ, ਇਹਨਾਂ ਨੇ ਆਪਦਾ ਸਿੱਖੀ ਸਿਦਕ ਜਿਵੇਂ ਨਿਭਾਇਆ, ਕਮਾਲ ਕਰ। ਜਿਹੜੀ ਗੱਲ ਆਪਾਂ ਸ਼ੁਰੂ 'ਚ ਕੀਤੀ ਸੀ ਕਿ ਜਦੋਂ ਤੱਕ ਕਿਸੇ ਕੌਮ ਦੇ ਉੱਤੇ ਦੁਸ਼ਮਣ ਨਹੀਂ ਨਾ ਚੜ ਕੇ ਆਉਂਦਾ, ਉਦੋਂ ਤੱਕ ਯੋਧਿਆਂ ਦੀ ਕੋਈ ਕਦਰ ਨਹੀਂ ਕਰਦਾ। ਇਹੀ ਗੱਲ ਇੱਥੇ ਵਾਪਰੀ ਕਿ ਸੰਤ ਭਿੰਡਰਾਂਵਾਲੇ ਤੇ ਹੋਰ ਜੁਝਾਰੂਆਂ ਦੀ ਅਸਲ ਕੀਮਤ ਤਾਂ ਉਦਾਂ ਪਤਾ ਲੱਗੀ ਨਾ ਜਦੋਂ ਟੁੱਟ ਪਏ ਨੇ ਬੈਰੀ ਪੰਜਾਬ, ਜਦੋਂ ਬੈਰੀ ਚੜ ਕੇ ਆ। ਉਹ ਇਹ ਜਿਹੜੀ ਸਿਚੁਏਸ਼ਨ ਹੈ, ਇਹ ਜਿਹੜੀ ਸਥਿਤੀ ਹੈ ਕਿ ਅਸੀਂ ਜੂਝ ਕੇ ਸ਼ਹੀਦੀਆਂ ਪਾਈ, ਅਸੀਂ ਲੜੇ, ਅਸੀਂ ਮਰੇ, ਤੇ ਅਸੀਂ ਦੁਸ਼ਮਣ ਜਿਹੜਾ ਸੀ ਜਦੋਂ ਉਹ ਸਾਨੂੰ, ਸਾਡੇ ਕੌਮ ਦੇ ਯੋਧਿਆਂ ਨੂੰ ਸਰੀਰਕ ਰੂਪ ਦੇ ਵਿੱਚ ਉਹਨਾਂ ਨੂੰ ਮਾਰ ਵੀ ਲਿਆ, ਅਸੀਂ ਕਹਿੰਦੇ ਸ਼ਹੀਦ ਹੋ ਗਏ, ਤਾਂ ਫੇਰ ਵੀ ਦੁਸ਼ਮਣ ਜਿਹੜਾ ਸੀ ਇਹੀ ਮੰਨਦਾ ਰਿਹਾ ਕਿ ਬੇਸ਼ੱਕ ਅਸੀਂ ਜੰਗ ਜਿੱਤ ਗਏ ਆ ਪਰ ਅਸੀਂ ਹਾਰ ਗਏ। ਅੱਜ ਦੁਸ਼ਮਣ ਨੂੰ ਇਸੇ ਗੱਲ ਦੀ ਤਕਲੀਫ ਕਿ ਸਿੱਖਾਂ ਦਾ ਏਡਾ ਭਾਰੀ ਅਸੀਂ ਕਤਲੇਆਮ ਜੂਨ 84 'ਚ ਕੀਤਾ,
नवंबर 84 च कीता। फिर असीं पंजाब दे हर मोड़ दे उत्ते झूठे पुलिस मुकाबले बनाए, पर साडा बणिया तां कख नहीं। सिख तां अज भी चढ़दी कला नाल सिखां दा सिर चक के जिउणा दुश्मन नूं बहुत ज्यादा परेशान कर। इस करके उन्हां ने आह राह कढिया बई सिखां नूं दबकाओ, डराओ, सिखां नूं खूंजे लाओ, हर गल दे विच सिखां नूं झूठे सिद्ध करो, गलत साबित करो। इन्ने ज्यादा धक के खूंजे ला दो कि सिख आपदे हक्कां दी गल तां की सोचणी आ, सिर उत्चा ना चक के देख सकदे। इस गल लई पूरे यतन कीते जा रहे ने, पूरी मेहनत कीती जा रही है। ते भगवंत मान दी सरकार जिहड़ी आ ਉਹ ਤੋਂ ਲੋਕਾਂ ਨੂੰ ਸੀਗਾ ਵੀ ਚਲੋ ਬਾਦਲ ਕਿਆਂ ਨੇ ਤਾਂ ਹਰ ਸਾਲ ਬੀਜੇਪੀ ਨੂੰ ਹਿੰਦੂ ਤਵੀਆਂ ਨੂੰ ਖੁਸ਼ ਕਰਨਾ ਹੁੰਦਾ ਸੀ, ਕਾਂਗਰਸ ਤੋਂ ਵੈਸੇ ਕੋਈ ਆਸ ਨਹੀਂ। ਹੋ ਸਕਦਾ ਹੁਣ ਕੋਈ ਟ੍ਰੈਂਡ ਬਦਲ ਜੇ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਆ ਕਿ ਇਹ ਬੀਜੇਪੀ ਦੀ ਕੀਤੀ, ਪਰ ਜਿਨ੍ਹਾਂ ਨੂੰ ਯਕੀਨ ਨਹੀਂ ਸੀ ਉਹ ਦੇਖ ਸਕਦੇ ਆ ਇਹ ਹਰ ਉਹ ਕੰਮ ਕੀਤਾ ਜਾ ਰਿਹਾ ਜਿਹਦੇ ਨਾਲ ਬੀਜੇਪੀ ਦਾ, ਆਰਐਸਐਸ ਦਾ, ਕਾਂਗਰਸ ਦਾ, ਬਾਦਲ ਦਲ ਵਾਲਾ ਜਿਹੜਾ ਏਜੰਡਾ ਸੀ ਉਹੀ ਲਾਗੂ ਰਹਿ ਸਕੇ। ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਾਂ ਨੂੰ ਦਰੜਨ ਦੇ, ਸਿੱਖਾਂ ਨੂੰ ਧੱਕ ਕੇ ਖੂੰਜੇ ਲਾਉਣ ਦੇ ਜਿਹੜੇ ਯਤਨ ਨੇ ਉਹ ਸਾਡੇ ਸਾਹਮਣੇ ਆ, ਤੇ ਉਹਨਾਂ ਦੇ ਤਹਿਤ ਹਰ ਰੋਜ਼ ਕੋਈ ਨਾ ਕੋਈ ਨਵਾਂ ਸੱਪ ਨਿਕਲਿਆ ਆ ਰਿਹਾ ਸਿੱਖਾਂ ਨੂੰ ਦਬਕਾ ਕੇ ਰੱਖਣ ਦੀ ਨੀਤੀ ਦੇ। ਤੇ ਇਸ ਸਾਰੇ ਕਾਸੇ ਦੌਰਾਨ ਜਦੋਂ ਆ ਸਟੇਟਮੈਂਟ, ਆ ਬਿਆਨ, ਇਹ ਜਿਹੜਾ ਹੁਕਮ ਛੇਵੇਂ ਪਾਤਸ਼ਾਹ ਦਾ ਉਹਨੂੰ ਕਿਤੇ ਦੁਹਰਾ ਬੈਠੇ ਗਿਆਨੀ ਹਰਪ੍ਰੀਤ ਸਿੰਘ। बेशक असीं ये चाहुंदे आ कि किते ज्ञानी हरप्रीत सिंह जां अकाल तख्त साहिब तो ये सद्दा, ये होका बादल हुणां दे राज विच दित्ता जांदा, हुक्म कीता जांदा कि जी बादल दल नूं, बादल सरकार नूं हुक्म दित्ता जांदा अकाल तख्त कि अकाली दल दा राज आ, हुण तुसीं सच्चे अकाली तां बचोगे जे पंजाब दे हर ब्लॉक दे विच जिन्ने ब्लॉक बने होए आ एक दफ्तर ही खोल दो कि उस इलाके दे हर सिख जिहड़े उत्थे पहुंचण ते आपदा बनदा जिहड़ा हैगा लाइसेंस असले दा ओह लै सकण, ते असले दा लाइसेंस जिहड़ा हैगा उत्थों ही बना के दित्ता जाऊगा। ते हरेक सिख नूं साडे बादल दल दे राज दे विच विच असला लाइसेंस जिहड़ा हैगा ओह मिल जाना चाहीदा, ते आपदा असला वध तों वध रखो क्योंकि आउण वाला समां जिहड़ा हैगा बड़ा खतरनाक दिस रिहा। इस गल विच किसी नूं कोई शक नहीं है कि हालात वाकई बिगड़ते जा रहे ने। जिस तरीके दे नाल ईसाई भाईचारे तो बाद आरएसएस दे बजरंग दल दे हमले भारती मुसलमानां ते हो रहे ने, कदे ना कदे सिखां दे उत्ते भी बड़ा भारी जिहड़ा हैगा नस्लकुशी सिखां दी ओह कीती जा रही है। सो जिहड़े लोक ज्ञानी हरप्रीत सिंह दे बोलां दा विरोध कर रहे ने ओह सिखां दी नस्लकुशी दे हमायती, उन्हां नूं बड़ी औख आ इस गल दी कि असीं तां सिखां नूं दरड़ के खुंजे ला देना सी, ये उठ के नवीं गल्लां कर लगे कि सिख जिहड़े आ हथियारबंद हो जाओ। देखो कमाल की गल ये आ कि लाइसेंसी हथियार रखण नूं किहा, ये नहीं कहा गया कि मर्जी दे हथियार रख लो आपां उते। ते सानूं तां संत भिंडरां वालिआं दे बोल भी चेते आउंदे आ कि जिहड़े कहिंदे आ कि हथियार जिहड़े लाइसेंस नहीं दिंदी सरकार, तां भाई तुहाडे छेवें पातशाह ने, तुहाडे पिता जी ने किन्ने लाइसेंस लए सी? खैर जिहड़ी गल संत जरनैल सिंह कर गए ओह तां करनी आम बंदे लई मुश्किल आ, पर जे ज्ञानी हरप्रीत सिंह ने यह हिम्मत की है ना सारे पंथ ने जी आया कहा, स्वागत किया। और यह भी गल पक्की आ कि ज्ञानी हरप्रीत सिंह बहुती बार जिहड़े आ ओह बादल दल दे जथेदारी बन के विचरे आ, कदे पंथ की सांझी जिहड़ी जिम्मेवारी आ जां पंथ दे जथेदार बनने की कदे बहुती ज्यादा उन्होंने चिंता नहीं की। पिछे जे जदों श्रोमणी गुरुद्वारा प्रबंधक कमेटी दे एक जिहड़ा शताब्दी दा मनाया गया समागम आ, ਉਹਦੇ ਵਿੱਚ जिस तरीके नाल बादल परिवार नूं, बादल दल नूं डिफेंड करते रहे आ, जिवें उत्थे पंथ दर्दियां नूं कांग्रेस दे एजेंट दसदे रहे आ, ਉਹ ਸਾਡੇ ਸਾਰਿਆਂ ਦੇ ਸਾਹਮਣੇ आ गल्लां। ਸਾਨੂੰ पता है कि जिवें ਉਹ जेल੍ਹਾਂ 'ਚ नज़रबंद ਸਿੰਘਾਂ ਦੇ ਮਸਲੇ ਉੱਤੇ ਜਾਂ ਹੋਰ ਮਸਲਿਆਂ ਦੇ ਉੱਤੇ बादल दल ਦੇ ਸਿਆਸਤ ਵਿੱਚ ਪੈਰ ਲਵਾਉਣ ਲਈ ਯਤਨਸ਼ੀਲ ਨੇ, ਉਵੇਂ ਬਹੁਤ ਸਾਰੇ ਲੋਕ ਇਸ ਵਾਰ ਵੀ ਸੋਚਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹਿ ਕੇ ਅਸਲ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲਈ वाड़ा खड़ा करना चाहया। पर हकीकत यह भी है कि चाहे ज्ञानी हरप्रीत सिंह की मंशा कोई होवे, पर यह सिखां नूं गुरु पातशाह वेले तो कीता होया हुक्म, हुण सानूं एक हुक्म आ के गुरु मानिओ ग्रंथ, वो गुरु मानिओ ग्रंथ दा जिहड़ा साडा हुक्म आ वो गुरु काल वेले तो चलिया आ रहा, उहनूं चाहे कोई भी बंदा कहे
भी भाई गुरु ग्रंथ साहब नूं गुरु मन्नो ते किसी भी वेले कहे वो हुक्म तां ठीक ही रहना। तो उवें ही जिहड़ा सानू गुरु पातशाह दा हुक्म आ कि शास्त्रां ते केसां तो बिना मेरे मत्थे ना लगिओ, ये चाहे किसी भी वेले कोई भी बंदा कवे वो ठीक ही रहना। तो ज्ञानी हरप्रीत सिंह बेशक बादल दल वल्लों थापे होए जथेदार ने, बेशक होर बहुत सारे मौकिਆਂ वांग इस बार भी उन्हां दी कोई मनशा बादल दल नूं ਜਿਹੜਾ ਹੈਗਾ फायदा देना ते आम आदमी पार्टी की सरकार नूं कोई खतरे च पाउणा होवे। पर साडे लई ये गल सिद्धी जी आ कि ये हुक्म अज चाहे उहनूं यानी हरप्रीत सिंह जी बोल रहे आ, पर यह वो चीज़ आ जिहड़ी साडे गुरु पातशाह वेले तो सानूं बख्शिश हुई। सो अकाल तख्त साहिब दी जिहड़ी मान जिहड़ा सत्कार आ ਉਹਨੂੰ ਜੇ ਬਾਦਲਕਿਆਂ ਨੇ ਨਾ ਘਟਾਇਆ ਹੁੰਦਾ ਤਾਂ ਕਹਾਣੀ ਕੁਝ ਹੋਰ ਹੋਣੀ ਸੀ। ਪਰ ਸਾਨੂੰ ਇਸ ਗੱਲ ਦਾ ਬੜਾ ਭਾਰੀ ਅਫਸੋਸ ਹੈ ਕਿ ਬਾਦਲਕਿਆਂ ਨੇ ਆਪਦੇ ਫਾਇਦਿਆਂ ਲਈ ਸਾਡੀ ਇਸ ਮਹਾਨ ਸੰਸਥਾ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਉਹ ਪਹੁੰਚਾਇਆ। ਜਿੱਥੋਂ ਤੱਕ ਆ ਹਿੰਦੂ ਭਾਈਚਾਰੇ ਦੇ ਲੀਡਰਾਂ ਦੀ ਗੱਲ ਹੈ, ਜਿਨ੍ਹਾਂ ਨੇ ਕਿਹਾ ਕਿ ਜੀ ਮੋਬਾਈਲ ਛੱਡ ਕੇ ਸ਼ਸਤਰ ਲਵੋ, ਜਾਂ ਜਿਨ੍ਹਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਬਰਾਬਰ ਬਿਆਨ ਦਿੱਤਾ कि असीं जी विश्व हिंदू परिषद वालों कहने कि हरेक हिंदू रखो, ਉਹਦੇ ਬਾਰੇ ਸਾਡੇ ਭਾਈਚਾਰੇ ਨੂੰ ਕੋਈ ਸਮੱਸਿਆ। ਹਿੰਦੂ ਜਿਹੜਾ ਹੈ ਵੈਸੇ ਤਾਂ ਉਹਨਾਂ ਕੋਲੇ ਆਪਦੀ ਰਾਜ ਦੀ ਤਾਕਤ ਆ, ਉਹਨਾਂ ਨੂੰ ਹਥਿਆਰਾਂ ਦੀ ਲੋੜ ਹੈ ਨਹੀਂ, ਪਰ ਜੇਕਰ ਉਹ ਰੱਖਣੇ ਚਾਹੁੰਦੇ ਆ ਤਾਂ ਸਾਨੂੰ ਤਾਂ ਪਤਾ ਹੈ ਹਿੰਦੂ ਭੁੱਲ ਸਕਦਾ ਹੈ, ਹਿੰਦੂ ਨੂੰ ਤਾਂ ਉਹਦੀਆਂ ਮੌਜਾਂ ਨੇ ਜੋ ਮਰਜ਼ੀ ਕਰੇ, ਪਰ ਸਾਨੂੰ ਪਤਾ ਹੈਗਾ ਕਿ ਚਾਹੇ ਅਸੀਂ ਨਹੀਂ ਕਹਿੰਦੇ ਭਗਵਾਨ, ਕਿਉਂਕਿ ਸਾਡੇ 'ਚ ਭਗਵਾਨ ਦੀ ਜਿਹੜੀ ਰੱਬ ਦੀ ਅਕਾਲ ਪੁਰਖ ਵਾਹਿਗੁਰੂ ਦੀ ਹੋਰ ਤਰੀਕੇ ਦੀ ਪਰਿਭਾਸ਼ਾ ਆ, ਸਾਡਾ ਫਲਸਫਾ ਜਿਹੜਾ ਹੈ ਉਹ ਇਹ ਨਹੀਂ ਮੰਨਦਾ ਕਿ ਰੱਬ ਜੰਮਦਾ ਤੇ ਮਰਦਾ ਹੈ। ਪਰ ਚਲੋ ਤੁਸੀਂ ਰਾਮਾਇਣ ਦੇ ਰਾਹੀਂ ਭਗਵਾਨ ਸ਼੍ਰੀ ਰਾਮ ਕਹਿੰਦੇ ਹੋ, ਜਾਂ ਮਹਾਭਾਰਤ ਦੇ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹੋ, ਉਹ ਜੇਕਰ ਭਗਵਾਨ ਸ਼੍ਰੀ ਰਾਮ ਜਾਂ ਭਗਵਾਨ ਸ਼੍ਰੀ ਕ੍ਰਿਸ਼ਨ ਵੱਲ ਦੇਖੀਏ ਤਾਂ ਉਹ ਸ਼ਸਤਰਧਾਰੀ ਸੀ। ਭਗਵਾਨ ਸ਼੍ਰੀ ਰਾਮਚੰਦਰ ਦੇ ਬਾਰੇ ਤਾਂ ਇੱਥੋਂ ਤੱਕ ਗੱਲ ਹੈ ਕਿ ਜਦੋਂ ਤੁਲਸੀਦਾਸ ਦੇ ਉਪਾਸਨਾ ਕਰਨ ਤੇ ਉਹ ਪ੍ਰਗਟ ਹੋ ਗਏ ਤਾਂ ਉਹਨਾਂ ਨੇ ਆਖਿਆ ਵੀ ਤੂੰ ਸੀਸ ਨਹੀਂ ਝੁਕਾ ਰਿਹਾ, ਸਤਿਕਾਰ ਨਹੀਂ ਕਰ ਰਿਹਾ। ਉਹ ਕਹਿੰਦਾ ਵੀ ਤੁਲਸੀ ਮਸਤਕ ਤੌ ਟਿਕੇ ਧਨੁਸ਼ ਬਾਣ ਲਿਆ, ਵੀ ਮੈਂ ਤਾਂ ਮੰਨੂ ਵੀ ਤੂੰ ਉਹ ਰਾਮਚੰਦਰ ਆ ਭਗਵਾਨ ਜੇ ਤੇਰੇ ਕੋਲੇ ਤੀਰ ਕਮਾਨ ਹੋਵੇ, ਸ਼ਸਤਰਧਾਰੀ ਹੋ ਕੇ ਆ। ਏਦਾਂ ਉਧਰ ਜਿਹੜਾ ਉਪਾਸ਼ਕ ਆ ਉਹ ਕਹਿ ਰਿਹਾ ਬਈ ਤੁਸੀਂ ਭਾਈ ਭਗਵਾਨ ਸ਼੍ਰੀ ਰਾਮਚੰਦਰ ਜੀ ਸ਼ਸਤਰਧਾਰੀ ਹੋ ਕੇ ਆਓ, ਇਹਦਾ ਮਤਲਬ ਸ਼ਸਤਰਧਾਰੀ ਸੀ। ਆਪਾਂ ਰਾਮਾਇਣ ਮਹਾਭਾਰਤ ਸਾਰੇ ਟੈਲੀਵਿਜ਼ਨ ਦੇ ਉੱਤੇ ਸਾਰਿਆਂ ਨੇ ਲੋਕਾਂ ਨੇ ਦੇਖੇ, ਉਹਦੀਆਂ ਫੋਟੋਆਂ ਪੇਟੀਆਂ ਬੁੱਤ ਦੇਖੇ ਆ। ਰਾਮਚੰਦਰ ਸ਼ਸਤਰਧਾਰੀ, ਕ੍ਰਿਸ਼ਨ ਜੀ ਸ਼ਸਤਰਧਾਰੀ, ਸੁਦਰਸ਼ਨ ਚੱਕਰ ਰੱਖਿਆ ਸੀ। ਹਿੰਦੂਆਂ ਦੇ ਜਿੰਨੇ ਦੇਵੀ ਦੇਵਤੇ ਨੇ ਸਾਰੇ ਸ਼ਸਤਰਧਾਰੀ ਹੋਏ ਨੇ। ਪਰਸ਼ੂਰਾਮ ਦੇ ਕਹਾੜੇ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਸਾਰਿਆਂ ਦੇ ਚੇਤੇ, ਤੇ ਹੋਰ ਜਿਹੜੇ ਆਰੀਅਨ ਨਸਲ ਦੇ ਨਾਇਕ ਨੇ ਇੰਦਰ ਹੁਣੀ ਜਾਂ ਹੋਰ, ਉਹਨਾਂ ਦੀਆਂ ਜੰਗਾਂ ਯੁੱਧਾਂ ਦੀਆਂ ਕਹਾਣੀਆਂ, ਉਹ ਕੋਈ ਜੰਗਾਂ ਯੁੱਧਾਂ ਦੀ ਜਿਹੜੀ ਲੜਾਈ ਹੋਈ ਹੈ ਉਹ ਕੋਈ ਫੁੱਲ ਪਟਾਕਿਆਂ ਨਾਲ ਥੋੜੀ ਹੋਈ ਆ, ਉਹ ਹਥਿਆਰਾਂ ਨਾਲ ਹੋਈ। ਹਰੇਕ ਯੋਧੇ ਦੇ, ਹਰੇਕ ਨਾਇਕ ਦੇ ਹਿੰਦੂ ਭਾਈਚਾਰੇ ਦੇ ਲੋਕ ਗੁਣ ਗਾਉਂਦੇ ਆ ਕਿ ਉਹਨੇ ਆਹ ਕੀਤਾ ਉਹ ਕੀਤਾ। ਮਾਈਆਂ ਨੇਗੀਆਂ ਸ਼ੇਰਾਂ ਵਾਲੀਆਂ, ਜਿਹੜੀਆਂ ਸ਼ੇਰਾਂ ਵਾਲੀ ਮਾਈ ਜਾਂ ਕਾਲੀ ਕਲਕੱਤੇ ਵਾਲੀ ਮਾਈ, ਅਸੀਂ ਉਹਨਾਂ ਦੇ ਫੋਟੋਆਂ ਜਾਂ ਪੇਂਟਿੰਗਾਂ ਅਕਸਰ ਬਾਜ਼ਾਰ 'ਚ ਨਿਕਲਦੇ ਕਰਦੇ ਜਾਂ ਹੋਰ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਦੇ ਕੋਲ ਦੇਖਦੇ ਆ। ਕੀ ਕੁਛ ਆ ਉਹਨਾਂ ਕੋਲ? ਸਭ ਕੁਛ ਹੈਗਾ। 10 ਬਾਹਾਂ ਨੇ, ਸ਼ੇਰ ਤੇ ਸਵਾਰ ਮਾਈ ਦੇ 10 ਬਾਹਾਂ ਨੇ ਤੇ 10 ਦੇ ਵਿੱਚ ਹੀ ਹਥਿਆਰ। ਸਾਨੂੰ ਕੋਈ ਇਤਰਾਜ਼ ਨਹੀਂ, ਅਗਲਿਆਂ ਦੇ ਨਾਇਕ ਨੇ ਜੀ, ਜੋ ਮਰਜ਼ੀ ਕਰ ਸਕਦੇ ਹੋ। ਉਹ ਹਿੰਦੂ ਭਾਈਚਾਰੇ ਦੇ ਸਾਰੇ ਨਾਇਕਾਂ ਨੂੰ, ਸਾਰੇ ਲੋਕਾਂ ਨੂੰ ਸ਼ਸਤਰਧਾਰੀ ਹੋਣ ਦਾ, ਆਪਦੇ ਜਿਹੜਾ ਉਹਨਾਂ ਦੇ ਆਦਰਸ਼ ਨੇ, ਜੋ ਉਹਨਾਂ ਦੇ ਆਈਡੀਅਲ ਨੇ, ਉਹਨਾਂ ਅਨੁਸਾਰ ਚੱਲਣ ਦਾ ਪੂਰਾ ਹੱਕ ਵਾ। ਬੇਸ਼ੱਕ ਸਾਰਾ ਹਿੰਦੂ ਭਾਈਚਾਰਾ ਜਿਹੜਾ ਹੈਗਾ ਉਹ ਭਗਵਾਨ ਸ਼੍ਰੀ ਰਾਮ ਵਾਂਗ ਤੀਰ ਕਮਾਨ ਪਾ ਲਵੇ, ਬੇਸ਼ੱਕ ਸਾਰਾ ਹਿੰਦੂ ਭਾਈਚਾਰਾ ਕ੍ਰਿਸ਼ਨ ਜੀ ਵਾਂਗ ਸੁਦਰਸ਼ਨ ਚੱਕਰ ਪਾ ਲਵੇ, ਬੇਸ਼ੱਕ ਹੋਰ ਜਿਹੜੇ ਉਹਨਾਂ ਦੇ ਨਾਇਕ ਨੇ ਉਹਨਾਂ ਵਾਂਗ ਸ਼ਸਤਰ ਜਿਹੜੇ ਹੈਗੇ ਆ ਉਹ ਧਾਰਨ ਕਰਨ, ਕੋਈ ਸਮੱਸਿਆ ਨਹੀਂ ਸਾਨੂੰ। ਪਰ ਇਹ ਵੀ ਗੱਲ ਆ ਕਿ ਹਿੰਦੂ ਭਾਈਚਾਰੇ ਨੂੰ ਇਹ ਵੀ ਚੇਤੇ ਹੋਣਾ ਚਾਹੀਦਾ ਕਿ ਸਿੱਖਾਂ ਦੇ ਵੀ ਇਸ਼ਟ ਜਿਹੜੇ ਨੇ, ਸਿੱਖਾਂ ਦੇ ਵੀ ਧਰਮ ਦੇ ਫਲਸਫੇ ਦੇ ਵਿੱਚ ਇਹਨਾਂ ਨੂੰ ਸ਼ਸਤਰਧਾਰੀ ਹੋਣ ਦਾ ਹੱਕ। ਸਾਡੇ ਉੱਤੇ ਇਤਰਾਜ਼ ਨਾ, ਸਾਡੇ ਉੱਤੇ ਇਤਰਾਜ਼ ਕਰਨ ਦਾ ਕੋਈ ਮਤਲਬ ਨਹੀਂ, ਕਿਉਂਕਿ ਸਾਨੂੰ ਤਾਂ ਪਤਾ ਹੋਣਾ ਚਾਹੀਦਾ ਹੈ
कि ਜਿਹੜੇ ਹਿੰਦੂ ਭਾਈਚਾਰੇ ਦੇ ਲੋਕਾਂ ਤੇ ਜਦੋਂ ਸੰਕਟ ਆਏ, ਜਦੋਂ ਇੱਜ਼ਤਾਂ ਨਿਲਾਮ ਹੁੰਦੀਆਂ ਸੀ, ਜਦੋਂ ਅਫਗਾਨਿਸਤਾਨ ਤੋਂ ਗਜ਼ਨੀ ਵਰਗੇ ਚੜ ਕੇ ਆਉਂਦੇ ਸੀ, ਜਦੋਂ ਬਹੁਤ ਹੀ ਜ਼ਿਆਦਾ ਹਿੰਦੂ ਭਾਈਚਾਰੇ ਲਈ ਮਰਨ ਵਾਲੇ ਦਿਨ ਸੀ, ਉਹਨਾਂ ਦਿਨਾਂ ਦੇ ਵਿੱਚ ਖਾਲਸੇ ਨੇ ਉਸੇ ਸ਼ਸਤਰ ਨਾਲ ਜਿਹੜਾ ਗੁਰੂ ਪਾਤਸ਼ਾਹ ਨੇ ਬਖਸ਼ੇ ਸੀ, ਉਹਨਾਂ ਨਾਲ ਹੀ ਪੱਛਮ ਤੋਂ ਆਉਣ ਵਾਲੇ ਉਹਨਾਂ ਹਮਲਾਵਰਾਂ ਦਾ ਮੂੰਹ ਬੰਦ ਕੀਤਾ, ਉਹਨਾਂ ਦੀ ਚੜ੍ਹਾਈ ਨੂੰ ਰੋਕਿਆ, ਉਹਨਾਂ ਹਮਲਾਵਰਾਂ ਨੂੰ ਕਾਬੂ ਕੀਤਾ, ਕੰਟਰੋਲ ਕੀਤਾ। ਸੋ ਅੱਜ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਜਾਂ ਹੋਰ ਜਿਹੜੇ ਹਿੰਦੁਸਤਾਨੀ ਹਕੂਮਤ ਦੇ ਹੱਥ ਚੁੱਕੇ ਬਣੇ ਲੋਕਾਂ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਇਹ ਗੱਲਾਂ ਦਾ ਕੋਈ ਅਰਥ ਮਤਲਬ ਨਹੀਂ ਬਣਦਾ ਕਿ ਅਸੀਂ ਤਾਂ ਸਿੱਖ ਤਾਂ ਨਹੀਂ ਚਾਹੁੰਦੇ ਹੈਗੇ ਭਾਈ ਕੋਈ ਆਪਦੇ ਧਰਮ ਸਾਹਿਬ ਨਾ ਚੱਲੇ, ਇਸ ਕਵਾਂਗੇ ਕਿ ਹਿੰਦੂ ਭਾਈਚਾਰੇ ਨੂੰ ਜੇ ਉਹਨਾਂ ਦੇ ਧਰਮ ਦੇ ਆਗੂ ਉਹਨਾਂ ਦੇ ਧਰਮ ਦੀ ਮਰਿਆਦਾ ਸ਼ਸਤਰਧਾਰੀ ਹੋਣ ਦਾ ਹੁਕਮ ਦਿੰਦੀ ਆ ਤੇ ਵਾਕਿਆ ਹੀ ਉਹਨਾਂ ਨੂੰ ਮਹਿੰਗੇ ਮੋਬਾਈਲ ਛੱਡ ਕੇ ਹਥਿਆਰ ਰੱਖਣੇ ਚਾਹੀਦੇ, ਪਰ ਸਿੱਖਾਂ ਨੂੰ ਬਿਲਕੁਲ ਆਪਦੇ ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਸ਼ਸਤਰ ਰੱਖਣ ਦੇਣੇ ਚਾਹੀਦੇ ਆ। ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਮਾੜਾ ਵਿਹਾਰ, ਮਾੜੀ ਬਿਆਨਬਾਜ਼ੀ, ਇਦਾਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਤੇ ਆ ਜਿਹੜੇ ਲੋਕ ਇਸ ਵੇਲੇ ਭਗਵੰਤ ਮਾਨ ਵਰਗੇ, ਰਾਜੇ ਵੜਿੰਗ ਵਰਗੇ ਜਾਂ ਹੋਰ, ਮੈਂ ਹੈਰਾਨ ਆ ਵੀ ਜਿੱਦਣ ਸਵਾਮੀ ਨਰਿੰਦਰ ਨਾਥ ਨੇ ਧਰਮ ਸੰਸਦ ਵਿੱਚ ਜਾਂ ਇੱਥੇ ਅੰਮ੍ਰਿਤਸਰ ਦੇ ਸੁਧੀਰ ਸੂਰੀ ਨੇ ਇਹ ਕਿਹਾ ਕਿ ਮਹਿੰਗੇ ਮੋਬਾਈਲ ਛੱਡ ਕੇ ਵੱਧ ਤੋਂ ਵੱਧ ਅਸਲਾ ਰੱਖੋ, ਲਾਇਸੈਂਸ ਰੱਖੋ, ਕਿਸੇ ਹਿੰਦੂ ਨੇ ਵਿਰੋਧ ਨਹੀਂ। ਕਿੰਨੇ ਖੁਸ਼ਕਿਸਮਤ ਨੇ ਹਿੰਦੂ, ਉਹਨਾਂ ਕੋਲੇ ਨਾ ਤਾਂ ਕੋਈ ਹਰਜੀਤ ਗਰੇਵਾਲ ਵਾ, ਨਾ ਉਹਨਾਂ ਕੋਲੇ ਰਾਜਾ ਵੜਿੰਗ, ਨਾ ਉਹਨਾਂ ਕੋਲੇ ਭਗਵੰਤ ਮਾਨ, ਉਹਨਾਂ ਦੇ ਕਿਸੇ ਹਿੰਦੂ ਭਾਈਚਾਰੇ ਦੇ ਲੀਡਰ ਨੇ ਕਿਸੇ ਆਦਮੀ। ਤੇ ਸਾਡੀ ਕੌਮ ਦੇ ਇਹ ਲੋਕ ਕੌਣ ਨੇ ਜਾਂ ਹੋਰ ਜਿਹੜਾ ਲੀਂਗੜ ਭੂੰਗੜ ਜਾਂ ਉੱਠ ਕੇ ਰੰਡੀ ਰੋਣਾ ਪਾਈ ਬੈਠਾ, ਇਹ ਕੌਣ? ਇਹ ਸਾਰੇ ਉਹ ਲੋਕ ਨੇ ਜਿਹੜੇ ਸਿੱਖਾਂ ਦੀ ਨਸਲਕੁਸ਼ੀ ਦੇ ਹਮੈਤੀ ਨੇ, ਜਾਂ ਇਉਂ ਕਹਿ ਵੀ ਇਹ ਡਰੇ ਹੋਏ। ਇਹਨਾਂ ਨੂੰ ਇਹ ਲੱਗਦਾ ਕਿ ਜੇਕਰ ਕੱਲ ਕਲਾਂ ਨੂੰ ਨਸਲਕੁਸ਼ੀ ਹੋਣ ਲੱਗੀ ਤਾਂ ਸਾਡਾ ਖਨੀ ਅਗਲੇ ਚੇਤਾ ਰੱਖਣਗੇ ਕਿ ਇਹਨਾਂ ਨੇ ਤਾਂ ਬਥੇਰਾ ਉਹਨਾਂ ਤੋਂ ਦਿਖਾਉਣਾ ਚਾਹਿਆ ਕਿ ਅਸੀਂ ਉਹਦੇ ਤੋਂ ਵੱਖਰੇ। ਅਸਲ ਵਿੱਚ ਪੰਥ ਪ੍ਰਸਤ ਸਿੱਖਾਂ ਨਾਲੋਂ ਇਹ ਆਪਦੇ ਆਪ ਨੂੰ ਵੱਖਰਾ ਦਰਸਾਉਣ ਦੇ ਯਤਨ ਵਿੱਚ ਰਹਿੰਦੇ ਆ ਕਿ ਭਾਈ ਅਸੀਂ ਇਹਨਾਂ ਦੇ ਨਾਲ ਨਹੀਂ, ਇਹਨਾਂ ਦਾ ਜੋ ਕੁਝ ਮਰਜ਼ੀ ਕਰੋ। ਇਹ ਬਿਮਾਰੀ ਨਵੰਬਰ 1984 ਮੌਕੇ ਬੜਿਆਂ ਨੂੰ ਸੀ, ਉਹਨਾਂ ਸਾਰਿਆਂ ਦਾ ਵਹਿਮ ਨਿਕਲਿਆ। ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆ ਡਾਕਟਰ ਮਨਮੋਹਨ ਸਿੰਘ, ਕਦੇ ਪੜ੍ਹ ਲਿਓ, ਪੁੱਛ ਲਿਓ ਵੀ ਤੇਰੇ ਪਰਿਵਾਰ ਨਾਲ ਕੀ ਬੀਤੀ ਸੀ। ਸਭ ਤੋਂ ਵੱਡਾ ਖੁਸ਼ਵੰਤ ਸਿੰਘ ਭਾਰਤੀ ਹਕੂਮਤ ਦਾ ਹਮਾਇਤੀ ਹੋਇਆ ਤੇ ਜਿਸ ਤਰੀਕੇ ਨਾਲ ਉਹ ਅੰਬੈਸੀ 'ਚ ਕਿਸੇ ਮੁਲਕ ਦੀ 'ਚ ਲੁਕਿਆ ਰਿਹਾ, ਉਹਦੀ ਕਹਾਣੀ ਉਹ ਸਾਰਿਆਂ ਦੇ ਸਾਹਮਣੇ। ਇਵੇਂ ਹੀ ਜਿਹੜਾ ਹਰਕਿਸ਼ਨ ਸਿੰਘ ਸਰਜੀਤ ਆ ਕਾਮਰੇਡ, ਉਹਦੇ ਨਾਲ ਜੋ ਦੁਰਗਤੀ ਹੋਈ, ਸੋ ਜਿਹੜਾ ਉਸ ਦੌਰ ਵਿੱਚ ਵਾਪਰਿਆ, ਉਹ ਆ ਜਿਹੜੇ ਅੱਜ ਭਕਾਈ ਮਾਰ ਰਹੇ ਨੇ ਵੀ ਅਸੀਂ ਖਨੀ ਇਹ ਦਿਖਾ ਦਿਆਂਗੇ ਵੀ ਨਸਲਕੁਸ਼ੀ ਮੌਕੇ ਸਾਡਾ ਲਿਹਾਜ਼ ਕਰ ਲਿਓ, ਅਸੀਂ ਤਾਂ ਜੀ ਇਹਨਾਂ ਨੂੰ ਰੋਕਦੇ ਰਹੇ ਹਾਂ ਵੀ ਹਥਿਆਰ ਨਾ ਲਿਓ। ਇਹ ਇਹਨਾਂ ਦਾ ਵਹਿਮ ਜਿਹੜਾ ਹੈਗਾ ਉਹ ਇਹਨਾਂ ਦਾ ਕਦੇ ਨਾ ਕਦੇ ਨਿਕਲੂ ਜ਼ਰੂਰ। ਤੇ ਜਿਹੜੇ ਬਾਕੀ ਯੋਧੇ ਨੇ ਜਿਹੜੇ ਹਥਿਆਰਬੰਦ ਹੋਣਾ ਚਾਹੁੰਦੇ ਆ, ਉਹਨਾਂ ਦੀ ਵੀ ਬੜੀ ਵੱਡੀ ਦਿੱਕਤ। ਭਾਰਤੀ ਹਕੂਮਤ ਨੇ ਪਹਿਲਾਂ ਹੀ ਅਸਲੇ ਦੇ ਲਾਇਸੈਂਸ ਆ ਜਿਹੜੇ, ਉਹਨਾਂ ਉੱਤੇ ਪਤਾ ਨਹੀਂ ਕੀ ਨੀਤੀ ਆ ਕਿ ਛੇਤੀ ਕੀਤੇ ਇੱਥੇ ਲਾਇਸੈਂਸ ਕਿਸ ਦਾ ਬਣ ਹੀ ਨਹੀਂ ਸਕਦਾ। ਇੱਥੇ ਤਾਂ ਪਹਿਲਾਂ ਉਹ ਤਾਂ ਜਿਹੜੀ ਅਸਲਾ ਬੰਦੂਕ ਆ ਉਹ ਤਾਂ ਸਸਤਾ ਇੰਨਾ ਜ਼ਿਆਦਾ ਹੋਇਆ ਹੈ ਵੀ ਦਿਨਾੜੀ ਜਿਹੜੀ ਆ 3-4 ਹਜ਼ਾਰ ਦੀ ਵੀ ਮਿਲ ਜਾਂਦੀ, ਜੇ ਲੈਣੀ ਹੋਵੇ 3-4 ਹਜ਼ਾਰ ਦੀ ਵੀ ਦਿਨਾੜੀ ਮਿਲ ਜੂ, ਹੋਰ ਬੜਾ ਅਸਲਾ ਸਸਤਾ। ਪਰ ਜਿਹੜਾ ਲਾਇਸੈਂਸ ਵਾ ਉਹ ਲੱਖਾਂ ਖਰਚ ਕੇ ਵੀ ਯਕੀਨ ਨਹੀਂ ਹੁੰਦਾ ਹੈਗਾ ਕਿ ਬਣ ਜੂ। ਸੋ ਜਿਹੜੀ ਇੱਥੇ ਆ ਗੱਲ ਕਹਿ ਵੀ ਦਿੱਤੀ ਗਈ ਆ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ, ਇਹਦੇ ਬਦਲੇ ਆਪਾਂ ਨੂੰ ਜਦੋਂ ਭਗਵੰਤ ਮਾਨ ਜੀ ਪਤਾ ਹੀ ਆ ਵੀ ਤੁਸੀਂ ਆਪਦੇ ਅਫਸਰਾਂ ਨੂੰ ਹੁਕਮ ਕਰ ਦੇਣਾ ਕਿ ਕੋਈ ਲਾਇਸੈਂਸ ਬਣਾਇਓ ਨਾ, ਤਾਂ ਫਿਰ ਇਹਨਾਂ ਰੰਡੀ ਰੋਣਾ ਪਾਉਣ ਦਾ ਕੀ ਲੋੜ ਆ? ਕੋਈ ਚੱਕਰ ਨਹੀਂ। ਤੁਸੀਂ ਆਪਦੀ ਸਰਕਾਰ ਦੇ ਵਿੱਚ ਬਹਿ ਕੇ ਸਿੱਖਾਂ ਉੱਤੇ ਵਾਅਦਾ ਕਰੋ, ਤੁਸੀਂ ਕਹੋ ਵੀ ਸਿੱਖਾਂ ਦੇ ਲਾਇਸੈਂਸ ਨਹੀਂ ਬਣ ਦੇਣੇ, ਤੁਸੀਂ ਕਹੋ ਕਿ ਹਿੰਦੂਆਂ ਦੇ ਵੰਡ ਦੇਣੇ, ਤੁਸੀਂ ਕਹੋ ਕਿ ਸਿੱਖੀ ਦੇ ਹਰ ਵੈਰੀ ਨੂੰ ਪ੍ਰੋਟੈਕਸ਼ਨ ਦਿਆਂਗੇ। ਦੇਖੋ ਕਮਾਲ ਦੀ ਗੱਲ ਆ, ਸਿੱਖਾਂ ਨੂੰ ਆਪਦੀ ਰਾਖੀ ਦਾ ਹੱਕ ਵੀ ਉਹਨਾਂ ਤੋਂ ਖੋਹਿਆ ਜਾ ਰਿਹਾ ਤੇ ਦੂਜੇ ਪਾਸੇ ਭਗਵੰਤ ਮਾਨ ਜੀ ਉਹਨਾਂ ਦੀ ਭੈਣ ਨੂੰ ਵੀ ਸਿਕਿਉਰਿਟੀ ਚਾਹੀਦੀ ਆ। ਆ ਪਿੱਛੇ ਜੇ ਗਾਂਧੀ ਦੇ ਬੁੱਤਾਂ ਨੂੰ ਮੱਥਾ ਟੇਕਣ ਗਿਆ ਸੀ ਗੁਜਰਾਤ 'ਚ ਭਗਵੰਤ ਮਾਨ, ਉੱਥੇ ਬੜੀ ਵੱਡੀ ਗਿਣਤੀ ਵਿੱਚ ਅਸਲੇ ਨਾਲ ਲੈਸ ਅੰਗ ਰੱਖਿਅਕ ਲੈ ਕੇ ਜਾਣ ਦੀ ਕੀ ਲੋੜ ਪੈ ਗਈ ਸੀ? ਉਹ ਤਾਂ ਅਹਿੰਸਾ ਦਾ ਪੁਜਾਰੀ ਆ। ਤੇ ਉੱਥੇ ਗੁਜਰਾਤ ਦੇ ਵਿੱਚ ਤਾਂ ਵੈਸੇ ਹੀ ਬਹੁਤ ਫਿਰ
ਠੰਡ ਵਰਦੀ ਹੋਣੀ ਆ, ਉੱਥੇ ਕਾਹਨੂੰ ਹਥਿਆਰ ਲੈ ਕੇ ਜਾਣੇ ਸੀ? ਜੇ ਤੁਹਾਨੂੰ ਹਥਿਆਰਾਂ ਤੋਂ ਇੰਨੀ ਅਲਰਜੀ ਆ ਤਾਂ ਹਥਿਆਰ ਜਿਹੜੇ ਆ ਉਹ ਬਾਰਡਰਾਂ ਤੋਂ ਚੁਕਾਓ ਤੇ ਉੱਥੇ ਇਹਨੇ ਨਾਲੇ ਆ ਮਾਰ ਦਿਓ ਵੀ ਉੱਥੇ ਬਾਣਾ ਸਿਖਾਓ ਜੀ, ਧਰਮ ਦੀ ਸਿੱਖਿਆ ਦਿਓ ਜੀ, ਮਾਡਰਨ ਜਿਹੜੀ ਹੈਗੀ ਆ ਤਰੱਕੀ ਉਹ ਕਰਨੀ ਆ। ਭਾਈ ਮਾਡਰਨ ਤਰੱਕੀ ਵਾਲਿਓ, ਅਮਰੀਕਾ ਵਰਗੇ ਮੁਲਕ ਦੇ ਵਿੱਚ ਕਹਿੰਦੇ ਆ ਵੀ ਉੱਥੇ ਇੰਨੀ ਜ਼ਿਆਦਾ ਟਾਈਟਨੈਸ ਨਹੀਂ ਹੈ, ਇੰਨੀ ਜ਼ਿਆਦਾ ਸਖਤੀ ਨਹੀਂ ਹਥਿਆਰਾਂ ਦੀ, ਤੇ ਉੱਥੋਂ ਦੇ ਲੋਕ ਜਿਹੜੇ ਨੇ ਉਹ ਵਧੀਆ ਤੋਂ ਵਧੀਆ ਹਥਿਆਰ ਰੱਖਦੇ ਨੇ। ਤੇ ਉੱਥੇ ਤਾਂ ਪੰਜਾਬ ਕੋਈ ਜਿਹੜੀ ਹੈਗੀ ਆ ਨਹੀਂ ਆਉਂਦਾ ਹੈਗਾ ਕਿ ਕਿਸੇ ਖਾਸ ਭਾਈਚਾਰੇ ਨੂੰ ਦਬਕਾਇਆ ਜਾਊਗਾ। ਉੱਥੇ ਹਰੇਕ ਕੋਲੇ ਆਪਦਾ ਰਾਖੀ ਦਾ ਇੰਤਜ਼ਾਮ ਹੈ। ਸੋ ਸਿੱਖਾਂ ਨੂੰ ਦਬਕਾਉਣਾ, ਸਿੱਖਾਂ ਤੋਂ ਉਹਨਾਂ ਦੀ ਰਾਖੀ ਦਾ ਹੱਕ ਖੋਣਾ ਬਹੁਤ ਹੀ ਜ਼ਿਆਦਾ ਮਾੜਾ ਹੈ, ਬਹੁਤ ਹੀ ਭੈੜੀ ਗੱਲ। ਤੇ ਜਿਹੜੇ ਕਾਮਰੇਡ ਭਾਈਚਾਰੇ ਵਾਲੇ ਲੱਗੇ ਹੋਏ ਨੇ ਇਹ ਜੀ ਕਿਤਾਬਾਂ, ਇਹ ਜਿਹੜੇ ਭਗਵੰਤ ਮਾਨ ਹੁਣੀ ਲੱਗੇ ਹੋਏ ਨੇ ਕਿ ਮਾਡਰਨ ਤਰੱਕੀ, ਭਾਈ ਜਿਹੜੇ ਸਾਰੇ ਸੰਸਾਰ ਦੇ ਵਿੱਚ ਲੋਕਾਂ ਕੋਲੇ ਅੱਡ-ਅੱਡ ਮੁਲਕਾਂ ਦੇ ਵਿੱਚ ਇਹਨਾਂ ਮਨਾਂ ਨੂੰ ਹਥਿਆਰ ਆ, ਉਹਨਾਂ ਨੇ ਤਾਂ ਉਹਨਾਂ ਮੁਲਕਾਂ ਦੀ ਤਰੱਕੀ 'ਚ ਕੋਈ ਰੋੜਾ ਨਹੀਂ ਅਟਕਾਇਆ। ਜੇ ਪੰਜਾਬ ਦੇ ਲੋਕ ਆਪਦੀ ਰਾਖੀ ਦੇ ਵੱਲੋਂ ਪੂਰੀ ਤਰ੍ਹਾਂ ਨਿਸ਼ਚਿਤ ਹੋਣਗੇ ਤਾਂ ਵਾਕਈ ਇਹ ਤੇ ਤਰੱਕੀ ਹੋਏਗੀ। ਜੇਕਰ ਕਿਸੇ ਬੰਦੇ ਨੂੰ ਇਹ ਫਿਕਰ ਪਿਆ ਰਵੇ ਕਿ ਮੇਰੇ ਨਾਲ ਪਤਾ ਨਹੀਂ ਕੀ ਬੀਤਣੀ ਆ, ਉਹਨੇ ਕਿਹੜੇ ਤਰੀਕੇ ਨਾਲ ਤਰੱਕੀ ਕਰ ਲੈਣੀ, ਉਹਨੇ ਤਾਂ ਚਿੰਤਾ 'ਚ ਹੀ ਮਰੇ ਰਹਿਣਾ। ਤੇ ਜਦੋਂ ਕੋਈ ਬੰਦਾ ਬੇਫਿਕਰ ਹੋਵੇ ਵੀ ਹੈਗਾ ਕੋਲੇ ਇੰਤਜ਼ਾਮ, ਉਹ ਵਧੀਆ ਤਰੀਕੇ ਨਾਲ ਆਪਦਾ ਕਾਰਜ ਕਰ ਸਕਦਾ। ਸੋ ਜਿਹੜਾ ਇਹ ਕਿਹਾ ਜਾ ਰਿਹਾ ਕਿ ਕਿਤਾਬਾਂ ਲਓ ਜੀ, ਕਿਤਾਬਾਂ ਪੜ੍ਹੋ, ਭਗਵੰਤ ਮਾਨ ਕਹਿੰਦਾ ਜੀ ਬਾਣੀ ਪੜ੍ਹੋ, ਭਾਈ ਉਹ ਤੋਂ ਬਾਰਡਰਾਂ ਦੇ ਉੱਤੇ ਫਿਰ ਹਿੰਦੂ ਚਲੇ ਜਾਣ, ਉੱਥੇ ਜਾ ਕੇ ਜਗਰਾਤੇ ਕਰਨੇ ਸ਼ੁਰੂ ਕਰ ਦੇਣ, ਤੇ ਜਿਹੜੇ ਤੁਹਾਡੇ ਆਖੇ ਲੱਗਦੇ ਸਿੱਖ ਨੇ ਉਹਨਾਂ ਨੂੰ ਕਹਿੰਦੇ ਉੱਥੇ ਅਖੰਡ ਪਾਠ ਕਰਦੇ ਰਿਹਾ ਕਰ, ਫਿਰ ਫੌਜਾਂ ਟੈਂਕ ਜਿਹੜੇ ਨੇ ਸਾਰੇ ਜਿਹੜੇ ਖਤਮ ਕਰ ਦੋ, ਜੇਕਰ ਬਾਣੀ ਨਾਲ ਹੀ ਇਕੱਲੇ ਨਾਲ ਕੰਮ ਸਰਦਾ ਹੋ। ਹਕੀਕਤ ਇਹ ਆ ਕਿ ਜਿੱਥੇ ਬਾਣੀ ਦੀ ਲੋੜ ਆ ਉੱਥੇ ਬਾਣੀ ਦੀ ਲੋੜ ਆ, ਤੇ ਜਿੱਥੇ ਹਥਿਆਰ ਦੀ ਲੋੜ ਆ ਉੱਥੇ ਹਥਿਆਰ ਦੀ ਲੋੜ। ਜੇ ਕਿਸੇ ਦੇ ਧਰਮ ਉੱਤੇ, ਧਰਮ ਸਥਾਨ ਉੱਤੇ, ਕਿਸੇ ਸਿੱਖ ਹਿੱਤਾਂ ਦੇ ਉੱਤੇ ਅਟੈਕ ਹੋ ਜੇ ਤੇ ਸਿੱਖ ਉਦੋਂ ਕਰਨ ਕੀ? ਇਹਦੇ ਮੂੰਹ ਵੱਲ ਦੇਖਣ, ਕਿਉਂਕਿ ਹਕੂਮਤ ਤਾਂ ਕੋਲੇ ਖੜ ਕੇ ਜ਼ੁਲਮ ਕਰਾਉਂਦੀ ਹੈ। ਜੂਨ 84 ਤੇ ਨਵੰਬਰ 84 ਮੌਕੇ ਸਿੱਖਾਂ ਨਾਲ ਜੋ ਬੀਤੀ ਆ ਉਹ ਸਾਡੇ ਤੋਂ ਕਦੇ ਭੁੱਲ ਨਹੀਂ ਸਕਦੇ। ਸ਼ੁਕਰ ਆ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਇਸ ਤਰ੍ਹਾਂ ਦੀ ਚਰਚਾ ਹੋਣ ਲੱਗੀ ਆ ਕਿ ਸਿੱਖਾਂ ਨੂੰ ਖਤਰਾ ਹੈ। ਅਦਰਵਾਈਜ਼ ਤਾਂ ਜਦੋਂ ਬਾਦਲ ਲਾਲ ਦਾ ਰਾਜ ਹੁੰਦਾ ਉਦੋਂ ਤੌਰ ਹੀ ਹੋਰ ਹੋਏ ਹੁੰਦੇ ਨੇ। ਅਸੀਂ ਭੁੱਲ ਨਹੀਂ ਸਕਦੇ ਕਿ ਕਿਵੇਂ ਬਾਦਲਕਿਆਂ ਦੇ ਰਾਜ ਵਿੱਚ ਸਿੱਖ ਹੱਕਾਂ ਦੀ ਗੱਲ ਕਰਨ ਵਾਲਿਆਂ ਨਾਲ ਮਾੜੇ ਤੋਂ ਮਾੜਾ ਹੁੰਦਾ ਰਿਹਾ। ਸਾਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਜੀ, ਕਿਤਾਬਾਂ ਲੈ ਲਓ, ਕਿਤਾਬਾਂ ਪੜ੍ਹਿਆ। ਭਾਈ ਇੱਥੇ ਸਾਡੇ ਨੌਜਵਾਨਾਂ ਦੇ ਉੱਤੇ ਤਾਂ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ ਨਵਾਂ ਸ਼ਹਿਰ ਵਾਲਾ, ਉਹਨਾਂ ਨੌਜਵਾਨਾਂ ਦੇ ਉੱਤੇ 3 ਜਣਾਂ ਤੇ ਤਾਂ ਕਿਤਾਬਾਂ ਰੱਖਣ ਕਰਕੇ ਉਮਰ ਕੈਦ ਕਰ। ਜੇਕਰ ਸਿੱਖ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਕਿੱਡਾ ਕੁ ਜੁਰਮ ਹੈ, ਇਸ ਜੁਰਮ ਵਿੱਚ ਹੀ ਉਮਰ ਕੈਦਾਂ ਹੋਣੀਆਂ ਨੇ, ਤੇ ਫਿਰ ਉਹ ਹਥਿਆਰ ਰੱਖ ਕੇ ਉਮਰ ਕੈਦਾਂ ਕਿਉਂ ਨਾ ਕਰਵਾਉਣਗੇ? ਇਹ ਤਾਂ ਹਥਿਆਰ ਰੱਖ ਕੇ ਕਰਵਾਉਣ 'ਚ ਜ਼ਿਆਦਾ ਵਧੀਆ ਜੇ ਉਮਰ ਕੈਦ ਕਰਨੀ ਹੀ ਕਰਨੀ। ਸੋ ਜਿਹੜਾ ਇਹ ਕਹਿਣਾ ਕਿ ਜੀ ਕਿਤਾਬਾਂ, ਭਾਈ ਕਿਤਾਬਾਂ ਦੀ ਥਾਂ ਤੇ ਕਿਤਾਬਾਂ ਦੀ ਲੋੜ ਹੈ, ਤੇ ਕਿਤਾਬਾਂ ਲਿਖਣ ਵਾਲੇ ਇਹੋ ਜਿਹੀਆਂ ਕਿਤਾਬਾਂ ਵੀ ਲਿਖ ਸਕਦੇ ਆ ਜਿਹੜੀਆਂ ਕਿਤਾਬਾਂ ਦੇ ਨਾਲ ਲੋਕਾਂ ਦੇ ਅੰਦਰ ਆਪਦੇ ਧਰਮ, ਆਪਦੀ ਬੋਲੀ, ਆਪਦੇ ਸੱਭਿਆਚਾਰ ਪ੍ਰਤੀ ਇਹੋ ਜਿਹੀ ਚੇਤਨਾ ਜਾਗੇ ਕਿ ਉਹ ਸਾਰੇ ਹਥਿਆਰ ਚੱਕ ਲੈਣ ਕਿ ਸਾਡੇ ਬੋਲੀ ਨੂੰ, ਸਾਡੇ ਧਰਮ ਨੂੰ, ਸਾਡੇ ਸਿਵਲਾਈਜੇਸ਼ਨ ਨੂੰ ਖਤਰਾ। ਤੇ ਜਿਹੜਾ ਕਹਿੰਦੇ ਆ ਵੀ ਕਲਮ ਤੇ ਤਲਵਾਰ, ਕਿਸੇ ਬੰਦੇ ਨੇ ਕਿਹਾ ਕਿ ਤੇਰੀ ਕੌਮ ਉੱਤੇ ਬੜਾ ਖਤਰਾ ਹੈ ਤੇ ਤੂੰ ਇੱਥੇ ਬੈਠਾ ਕਲਮ ਘੜੀ ਜਾਣਾ, ਤੂੰ ਤੇਰੇ ਹੱਥ 'ਚ ਤਾਂ ਤਲਵਾਰ ਹੋਣੀ ਚਾਹੀਦੀ ਆ ਕੌਮ ਲਈ, ਆਪਦੀ ਲਈ ਲੜ। ਤਾਂ ਉਹਨੇ ਕਿਹਾ ਕਿ ਮੈਂ ਬੇਸ਼ੱਕ ਤਲਵਾਰ ਚਲਾਉਣ ਵਿੱਚ ਅਯੋਗ ਹੋਵਾਂ, ਪਰ ਮੈਂ ਆਪਦੀ ਕਲਮ ਨਾਲ ਉਹ ਕੁਝ ਲਿਖ ਸਕਦਾ ਹੈ ਜਿਹਦੇ ਨਾਲ ਮੇਰੀ ਕੌਮ ਦਾ ਬੱਚਾ ਬੱਚਾ ਤਲਵਾਰ ਚੱਕ ਲਵੇ। ਉਹ ਤਲਵਾਰ ਹੀ ਤਾਂ ਫਿਰ ਪ੍ਰਮੁੱਖ। ਸੋ ਜਿਹੜੀ ਗੱਲ ਸਾਡੇ ਭਾਈਚਾਰੇ ਦੇ ਹੱਕ ਵਿੱਚ ਜਾਂਦੀ ਹੋ, ਜਿਹੜੀ ਗੱਲ ਸਾਡੇ ਕੌਮ ਦੇ ਹਿੱਤ ਵਿੱਚ ਜਾਂਦੀ, ਉਹਨੂੰ ਪੁੱਠੇ ਰੰਗ ਵਿੱਚ ਰੰਗਣਾ। ਸਿੱਖਾਂ ਨੇ ਇਹ ਤਾਂ ਨਹੀਂ ਕਿਹਾ ਵੀ ਚੱਕ ਦਿਓ ਫੱਟੇ ਤੇ ਮਾਰ ਮਰੀਆ ਸ਼ੁਰੂ ਕਰ ਦਿਓ, ਨਾ ਜਥੇਦਾਰ ਨੇ ਇਹ ਕਿਹਾ ਵੀ ਕਿਤਾਬਾਂ ਪੜ੍ਹੋ ਹੀ ਨਾ, ਗਿਆਨ ਲਓ ਹੀ ਨਾ, ਬਾਣੀ ਪੜ੍ਹੋ ਹੀ ਨਾ। ਆਪਦੇ ਕੋਲੋਂ ਹੀ ਐਵੇਂ ਲੱਗਣ ਲਾਤਾ ਵੀ ਸਿੱਖਾਂ ਨੂੰ ਇਹ ਕਹਿ ਦਿੱਤਾ ਗਿਆ ਹੋਵੇ ਵੀ ਤੁਸੀਂ ਬਾਣੀ ਨਹੀਂ ਪੜ੍ਹਨੀ, ਤੁਸੀਂ ਧਰਮ ਦੀ ਕੋਈ ਕਿਤਾਬ ਨਹੀਂ ਪੜ੍ਹਨੀ, ਤੁਸੀਂ ਕੋਈ ਆਮ ਕਿਤਾਬ ਨਹੀਂ ਪੜ੍ਹਨੀ, ਬਸ ਹਥਿਆਰ ਲੈ ਲਓ ਤੇ ਜਾਂਗੜੀਆਂ ਵਾਂਗੂ ਪੜਾਂਗਾ ਸ਼ੁਰੂ ਕਰ ਦਿਓ। ਇਹੋ ਜਿਹੀ ਕੋਈ ਗੱਲ ਨਹੀਂ।
गल तां बड़ी स्पष्ट जी आखी गई है कि सिखो आपदी सवै रखिया लई आत्म रखिया लई कोई प्रबंध कर लो लाइसेंसी हथियार ले। ये तो नहीं कहा है कि बगैर हथियार तो बगैर लाइसेंसा तो हथियार रख लो। सो अज दे माहौल दे विच जदों सिखां नूं धक के खूंजे लाया जा रहा है उस मौके इस तरीके नाल सिखां दी सच्ची सुच्ची भावना नूं सही गल नूं पुठे रंग विच रंगना ते सिखां नूं हर तरीके नाल ये जायज़ ठहराउणा कि जी तुसीं बिल्कुल गलत पंगा ले रहे हो। इहदे अर्थ बड़े गंभीर ने। साडी कौम अज होर भी ज़्यादा सचेत हो गई कि जिहड़े साडे सिर्फ इंनी गल ते कि लाइसेंसी हथियार रख लो ਇੰਨੀ ਜ਼ਿਆਦਾ ਵਿਰੋਧਤਾ कर सकते ਆ ਇੰਨੀ हाल दहाई पा सकते आ ਉਹ ਲੋਕ ਕਿੰਨਾ ਵੱਡਾ ਤੇ ਕਿੰਨਾ ਖਤਰਨਾਕ ਸੋਚੀ ਬੈਠੇ। ਅੱਜ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ 24 ਮਈ 1896 ਨੂੰ ਉਹਨਾਂ ਦਾ ਲੁਧਿਆਣੇ ਜ਼ਿਲ੍ਹੇ ਚ ਜਨਮ ਤੇ ਸਰਦਾਰ ਭਗਤ ਸਿੰਘ ਜਿਹੜਾ ਹੈ ਉਹ शहीद भाई करतार सिंह सराभे नूं आपदा आदर्श मंनदा। शहीद ऊधम सिंह भी साडा इहो जिहा जो गदरी बाबे इन्हां सारियां दे कामरेड भाईचारे वाले उत्ते आपदी मोहर लाई फिरदे आ भी जी कामरेड पूरा जोर लाया पिया भी गदरी बाबियां नूं कामरेड बनाओ। पूरा पूरा जोर लाया पिया भी सरदार भगत सिंह नूं कामरेड। एक किताबचे दी भी गल करदे आ मैं नास तक क्यों भाई सरदार भगत सिंह के बारे तुसीं कहंदे हो भी वो बंदूकां बीजदा हुंदा सी। सरदार करतार सिंह सराभा होवे सरदार ऊधम सिंह होवे ये तां हथियारबंद होए ने। इन्हां ने तां हथियारबंद हो के कार्रवाइयां कीतियां गदरियां ने भी कीतियां। हुण तुसीं कहंदे हो किताबां चक सरदार भगत सिंह ने कोई पेंसिलां नहीं सी बीजियां ना असैंबली च जाके उन्हां ने किताबां सिट्टियां सी। उन्होंने जिहड़ी चीज की उत्थे लोड़ सी वो की। इस करके हर गल नूं सिखां दे खिलाफ सिखां नूं भंडी प्रचार करने लई वरतण वाली ये जिहड़ी फिरकी है बड़ी गलत है। सारे जाने इस गल नूं समझ लईए कि तुम्हारा खूब हमें हमारा खूब। सानू सिखां नूं सिक्खी अनुसार जिउण दिओ जिओ ते जिउण दिओ। ਤੇ ਤੁਸੀਂ ਭਾਈ ਕਾਮਰੇਡ ਹੋ ਤਾਂ ਕਾਮਰੇਡੀ ਅਨੁਸਾਰ ਜਿਉ ਲਓ ਜੇ ਹਿੰਦੂ ਹੋ ਤਾਂ ਹਿੰਦੂ ਮਤ ਅਨੁਸਾਰ ਜਿਉ ਲਓ ਪਰ ਸਿੱਖਾਂ ਤੋਂ ਇਹ ਆਸ ਨਾ ਕਰੋ ਕਿ ਉਹ ਤੁਹਾਡੇ ਦੁਆਰ ਬਣ ਕੇ ਜਾਣਗੇ ਜਾਂ ਸਿੱਖ ਜਿਹੜੇ ਆ ਤੁਹਾਡੇ ਹੇਠਾਂ ਲੱਗ ਕੇ ਜਾਣਗੇ। ਸਿੱਖ ਆਪਦੇ ਧਰਮ ਦੇ ਅਸੂਲਾਂ ਤੇ ਚੱਲ ਕੇ ਬਾਣੀ ਤੇ ਬਾਣੇ ਦੇ ਧਰਮੀ ਹੋ ਕੇ ਸ਼ਾਸਤਰਧਾਰੀ ਹੋ ਕੇ ਗੁਰੂ ਆਸੇ ਅਨੁਸਾਰ ਹੀ ਜਾਣਗੇ। ਹਿੰਦੂ ਭਾਈਚਾਰੇ ਦੇ ਉਹਨਾਂ ਆਗੂਆਂ ਦੇ ਖਿਲਾਫ ਵੀ ਭਾਈ ਜਾਂ ਤਾਂ ਉਵੇਂ ਬੋਲਿਆ ਕਰੋ ਜਿਵੇਂ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਬੋਲੇ ਹੋ नहीं फिर चुप रहा करो। ये दोगलापन प्रवान नहीं। तो इन्नियां बेनतियां प्रवान करियो। कल फिर मिलांगे। नानक नाम चढ़दी कला तेरे भाणे सरबत दा भला। वाहिगुरू जी का खालसा वाहिगुरू जी